ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਤੇ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਸਾਲ 2023 ਦੀ 21 ਫਰਵਰੀ ਹੈ ਤੇ ਦਿਨ ਮੰਗਲਵਾਰ ਹੈ। ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ, ਫਿਰ ਕਰਾਂਗੇ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ, ਓਬਾਮਾ ਕੇਅਰ ਬਾਬਤ, ਮੈਡੀਕੇਅਰ ਦੇ ਬਾਬਤ, ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਇਹਨਾਂ ਸੇਵਾਵਾਂ ਦੇ ਲਈ ਹੋਰ ਜਾਣਕਾਰੀਆਂ ਜਾਂ ਪਾਲਿਸੀ ਦੇ ਵਿੱਚ ਚੇਂਜ ਕਰਾਉਣ ਦੇ ਲਈ ਅੱਜ ਹੀ ਡਾਇਲ ਕਰੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰ ਐਂਟਨ, ਸਰਬਜੀਤ ਸਿੰਘ ਸ਼ੋਕਾ ਟਰਲਕ, GL ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਰ ਨੇਲਾ ਦੀ ਨੀਮਾ ਸੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ 209 277 0113 ਤੇ। ਜੱਸੀ ਗਿੱਲ ਬੇਕਰਸਫੀਲਡ ਤੋਂ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਜਿਹੜੀਆਂ ਛਾਪੇਮਾਰੀਆਂ ਪਈਆਂ ਨੇ। ਖਬਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਦਿਨ ਭਰ ਤਾਬੜਤੋੜ ਛਾਪੇਮਾਰੀ ਹੋਈ ਹੈ ਜੀ। ਜੀ ਬਿਲਕੁਲ ਬਿਲਕੁਲ। ਇਹ ਤੇ ਇਦਾਂ ਹੀ ਆ ਕਿ ਜਿੱਦਾਂ ਹੁਣ ਆਪਾਂ ਪੁਰਾਣੇ ਸਮੇਂ 'ਚ ਦੇਖਦੇ ਹੁੰਦੇ ਸੀ ਨਾ ਕਿ ਪੁਲਿਸਾਂ ਬਹੁਤ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ ਪਿੰਡ ਦੇ ਵਿੱਚ, ਪੁਲਿਸ ਬੜੀ ਪੈਂਦੀ ਹੁੰਦੀ ਸੀ। ਤਾਂ ਹੁਣ ਪੁਲਿਸ ਪਿੰਡ 'ਚ ਘੱਟ ਦਿਖਾਈ ਦੇਵੇਗੀ, ਤੁਹਾਨੂੰ ਸੈਂਟਰਲ ਏਜੰਸੀਆਂ ਜ਼ਿਆਦਾ ਦਿਖਾਈ ਦੇਣਗੀਆਂ ਪਿੰਡਾਂ 'ਚ। ਜੀ। ਤਾਂ ਪੁਲਿਸ ਨੂੰ ਤੇ ਪਤਾ ਵੀ ਨਹੀਂ ਲੱਗਦਾ। ਇਹਨਾਂ ਨੂੰ ਤਾਂ ਸਵੇਰੇ ਉਹ ਠਾਉਂਦੇ ਆ ਕਿ ਮੂੰਹ ਹੱਥ ਧੋ ਕੇ ਤੇ ਛੇਤੀ ਆ ਜਾਓ, ਫਲਾਣੇ ਪਿੰਡ ਦੇ ਫਲਾਣੇ ਘਰ ਤੇ ਮੋੜ ਤੇ ਖੜੇ ਆ, ਜਲਦੀ ਆ ਜਾਓ। ਇਹ ਤਾਂ ਫੇਰ ਆਉਂਦੇ ਨੇ, ਇਹ ਵਿਚਾਰੇ ਪਹਿਰੇਦਾਰੀ ਕਰਦੇ ਰਹਿੰਦੇ ਨੇ, ਕੋਈ ਇੱਟ ਵੱਟਾ ਨਾ ਚਲਾ ਦੇਵੇ। ਤਾਂ ਖੈਰ ਇਹ ਅੱਜ 8 ਰਾਜਾਂ ਦੇ ਵਿੱਚ 70 ਥਾਵਾਂ ਤੇ ਇੱਕੋ ਵੇਲੇ ਛਾਪੇਮਾਰੀ ਹੋਈ ਹੈ ਜੀ, ਇੱਕੋ ਵੇਲੇ। ਤੇ ਉਹ 70 ਥਾਵਾਂ ਦੇ ਵਿੱਚੋਂ ਜ਼ਿਆਦਾਤਰ ਜੇ ਆਪਾਂ ਦੇਖੀਏ ਤੇ ਪੰਜਾਬ ਦੀਆਂ ਨੇ। ਇਕੱਲੇ ਪੰਜਾਬ ਦੀਆਂ 30-40 ਜਗ੍ਹਾ ਹੋਣੀਆਂ ਨੇ ਐਸੀਆਂ, ਜਿਵੇਂ ਅਬੋਹਰ, ਗਿੱਦੜਬਾਹਾ, ਇੱਧਰੋਂ ਸ਼ੁਰੂ ਹੋ ਜਾਓ ਤੁਸੀਂ ਤਾਂ ਬਹੁਤ ਦੂਰ ਤੱਕ, ਪੰਜਾਬ ਦੇ ਦੂਸਰੇ ਕੋਨੇ ਤੱਕ, ਪਤਾ ਹੀ ਨਹੀਂ ਕਿੰਨੀਆਂ ਥਾਵਾਂ ਤੇ ਇਹਨਾਂ ਨੇ ਇੱਕੋ ਵਾਰੀ ਛਾਪੇਮਾਰੀ ਕੀਤੀ ਹੈ। ਇਹਦਾ ਮਤਲਬ ਇੱਕ ਚੀਜ਼ ਹੋਰ ਦੇਖੋ ਨਾ ਕਿ ਇੱਕੋ ਵੇਲੇ ਇੰਨੀਆਂ ਥਾਵਾਂ ਤੇ ਆ ਕੇ ਰੇਡ ਕਰਨੀ, ਇਹਦਾ ਮਤਲਬ ਕਿ ਉਹਨਾਂ ਦੀਆਂ ਟੀਮਾਂ ਬਹੁਤ ਨਿਕਲਦੀਆਂ ਨੇ ਤੇ ਉਹਨਾਂ ਦੀ ਪਲੈਨਿੰਗ ਇਹੋ ਹੁੰਦੀ ਹੈ ਕਿ ਜਾ ਕੇ ਤੜਕੇ ਇੱਕੋ ਵੇਲੇ ਇੱਕੋ ਟਾਈਮ ਤੇ ਇਹ ਜਿਹੜੇ ਠਿਕਾਣੇ ਜਾਂ ਇਹਨਾਂ ਦੇ ਇਹ ਖੰਗਾਲੇ ਜਾਣ। ਪੰਜਾਬ ਪੁਲਿਸ ਬਾਅਦ ਦੇ ਵਿੱਚ ਆਉਂਦੀ ਹੈ ਤਾਂ ਪੰਜਾਬ ਪੁਲਿਸ ਫਿਰ ਹਰਕਤ ਦੇ ਵਿੱਚ ਆਉਂਦੀ ਹੈ। ਪੰਜਾਬ ਪੁਲਿਸ ਵੀ ਆਪਣਾ, ਵੈਸੇ ਤੁਸੀਂ ਜੇ ਦੇਖੋਗੇ 1-2 ਦਿਨਾਂ ਤੋਂ ਚਲਾ ਰਹੀ ਹੈ, ਉਹਨਾਂ ਦਾ ਆਪਣਾ ਇੱਕ ਡਰਾਈਵ ਚੱਲਦਾ ਹੈ। ਮਤਲਬ ਕਿ ਉਹ ਮੁਹਿੰਮ ਇਸ ਤਰ੍ਹਾਂ ਦੀ ਚਲਾਉਂਦੇ ਆ ਕਿ ਅਚਾਨਕ ਚੈਕਿੰਗ ਹੁੰਦੀ ਹੈ, ਕਈ ਵਾਰ ਜ਼ਿਲ੍ਹੇ ਸੀਲ ਕੀਤੇ ਜਾਂਦੇ ਆ। ਮਤਲਬ ਕਿ ਦੇਖੋ ਪੰਜਾਬ ਪੁਲਿਸ ਵੀ ਜ਼ੋਰ ਲਾ ਰਹੀ ਹੈ, ਉਹਨਾਂ ਨੂੰ ਲਾਉਣਾ ਪਏਗਾ ਜੇ ਬਾਹਰਲੀਆਂ ਏਜੰਸੀਆਂ ਐਕਟਿਵ ਨੇ। ਹੁਣ ਇਹਨਾਂ ਦਾ ਜ਼ਿਆਦਾ ਜ਼ੋਰ ਹੈਗਾ ਕਿ ਜਿਵੇਂ ਮੰਨ ਲਓ ਕੋਈ ਬੰਦਾ ਕਿਸੇ ਗੈਂਗਸਟਰ ਦੇ ਨਾਲ ਗਾਂ ਦੀ ਗਾਂ ਲਿੰਕਡ ਹੈ, ਜਾਂ ਇਹਨਾਂ ਨੂੰ ਪੈਸੇ ਢੇਲੇ ਦੀ ਕਿਤੇ ਨਾ ਕਿਤੇ ਥੋੜੀ ਮਿਲਦੀ ਆ ਸੂਹ ਕਿ ਇਹ ਬੰਦਾ ਉਹਨਾਂ ਦਾ ਪੈਸਾ ਸੰਭਾਲਦਾ ਹੋ ਸਕਦਾ, ਉਗਰਾਉਂਦਾ ਹੋ ਸਕਦਾ, ਜਾਂ ਹਵਾਲਾ ਰਾਹੀਂ ਗਾਂ ਪਹੁੰਚਾਉਂਦਾ ਹੋ ਸਕਦਾ। ਤਾਂ ਏਦਾਂ ਸਿੰਡੀਕੇਟ ਜਿਹੜੇ ਨੇ ਉਹਨਾਂ ਨੂੰ ਤੋੜਨ ਦਾ ਯਤਨ ਹੈ ਇਹ। ਕਦੇ ਕਿਸੇ ਗਰੁੱਪ ਨੂੰ ਪੈਂਦੇ ਨੇ, ਕਦੇ ਕਿਸੇ ਗਰੁੱਪ ਨੂੰ ਪੈਂਦੇ ਆ। ਮਤਲਬ ਮੈਂ ਲਾਇਆ ਹਿਸਾਬ ਕਿ ਹੋਮਵਰਕ ਇਹਨਾਂ ਦਾ ਬੜਾ ਜ਼ਬਰਦਸਤ ਹੈ ਇਹਨਾਂ ਏਜੰਸੀਆਂ ਦਾ। ਮਤਲਬ ਸਾਰੀ ਲਿਸਟ ਬਣਦੀ ਹੈ ਬਕਾਇਦਾ, ਉਹਨਾਂ ਨੂੰ ਫਿਰ ਉਹ ਲੋਕੇਸ਼ਨਾਂ ਨੂੰ ਪਿੰਨ ਪੁਆਇੰਟ ਕੀਤਾ ਜਾਂਦਾ ਹੈ, ਕਿੱਥੇ ਕਿੱਥੇ ਰੇਡਾਂ ਪੈਣੀਆਂ ਨੇ, ਇੱਕੋ ਵੇਲੇ ਉਹ ਛਾਪੇਮਾਰੀ ਹੁੰਦੀ ਹੈ। ਫਿਰ ਸਾਰਾ ਕੁਝ ਉਸੇ ਹੀ ਤਰਜ਼ ਤੇ, ਜਿਵੇਂ ਮਤਲਬ ਕਿ ਇੱਕ ਥਾਂ ਤੇ ਹੁੰਦਾ ਕਿ ਡਾਕੂਮੈਂਟ ਜਿਹੜੇ ਆ ਕੁਝ ਉਹ ਖੰਗਾਲੇ ਜਾਂਦੇ ਆ, ਟੈਲੀਫੋਨ ਤੱਕ ਲੈ ਜਾਂਦੇ ਆ, ਅਸਲੇ ਵੇਖੇ ਜਾਂਦੇ ਆ, ਜਿਹੜੇ ਲਾਇਸੈਂਸੀ ਅਸਲੇ ਆ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾਂਦੇ। ਮਤਲਬ ਕਿ ਇੱਕੋ ਜਿਹਾ ਹੀ ਪੈਟਰਨ ਮਿਲੇਗਾ ਤੁਹਾਨੂੰ। ਤੇ ਫਿਰ ਇਹ ਹੁਣ ਇਹ ਇੱਕ ਚੀਜ਼ ਜਿਹੜੀ ਆ ਉਹ ਥੋੜੀ ਜਿਹੀ ਅੱਜ ਕਿਸਾਨਾਂ ਤੇ ਵੀ, ਜੇ ਆਪਾਂ ਕਹੀਏ ਕਿਸਾਨ ਆਗੂਆਂ ਤੇ ਵੀ ਰੇਡ ਹੋਈ ਹੈ। ਉਹ ਰੇਡ ਬਾਅਦ ਦੀ, ਉਹਨੂੰ ਥੋੜਾ ਇੱਧਰ ਨਾ ਜੋੜ ਲੈਣਾ, NIA ਨਾਲ ਨਹੀਂ ਜੋੜਦਾ, ਕਿਉਂਕਿ ਕਿਸਾਨ ਆਗੂ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਕਹਿਣਗੇ ਹੁਣ ਬਈ ਏਦਾਂ ਆ ਓਦਾਂ ਆ,
ਕਿ ਸਾਨੂੰ ਤੰਗ ਕਰ ਰਹੇ ਨੇ ਜਾਂ ਪਰੇਸ਼ਾਨ ਕਰ ਰਹੇ ਨੇ, ਦਰਅਸਲ ਸੀਬੀਆਈ ਦੀ ਰੇਡ ਹੈ ਉਹ। ਠੀਕ ਤਾਂ ਹੈ ਇਹ ਹੋ ਸਕਦਾ ਹੈ ਕਿ ਠੀਕ ਹੈ ਸੀਬੀਆਈ ਵੀ ਕੁਝ ਕਿਸਾਨ ਆਗੂਆਂ ਨੂੰ ਟਾਰਗੇਟ ਕਰਦੀ ਹੋਵੇ, ਪਰੰਤੂ ਉਹ ਮਸਲਾ ਹੈ ਅਲੱਗ ਹੈ, ਐਨਆਈਏ ਵਾਲਾ ਨਹੀਂ ਹੈ। ਇੱਥੇ ਗੈਂਗਸਟਰਾਂ ਵਾਲਾ ਅਲੱਗ ਆ। ਤਾਂ ਜੋ ਸੀਬੀਆਈ ਨੇ ਰੇਡ ਕੀਤੀ ਆ, ਉਹ ਕੀਤੀ ਹੈ ਐਫਸੀਆਈ ਵਾਲੇ ਜਿਹੜੇ ਘਪਲੇ ਉਹਨਾਂ 'ਚ। ਠੀਕ ਹੈ, ਮਤਲਬ ਕਿ ਐਫਸੀਆਈ ਦਾ ਲਿੰਕ ਸਿੱਧਾ ਜੁੜ ਜਾਂਦਾ ਹੈ ਨਾ ਜਾ ਕੇ ਸ਼ੈਲਰਾਂ ਦੇ ਨਾਲ, ਆੜਤੀਆਂ ਦੇ ਨਾਲ, ਗੋਦਾਮਾਂ ਦੇ ਨਾਲ, ਉਹ ਸਾਰਾ ਉਧਰ ਨੂੰ ਤੁਸੀਂ ਮਤਲਬ ਕਿ ਨਿਖੇੜ ਕੇ ਚੱਲਣਾ ਕਿ ਉਹ ਅਲੱਗ ਤੋਂ। ਵੈਸੇ ਉਹਨਾਂ ਨੇ ਵੀ ਪੰਜਾਬ 'ਚ 30 ਥਾਈਂ ਇੱਕੇ ਵਾਰੀ ਛਾਪੇਮਾਰੀ ਕੀਤੀ ਹੈ। ਤਾਂ ਇਹਦੇ 'ਚ ਇਹ ਹੈ ਕਿ ਲਖੋਵਾਲ, ਸਤਨਾਮ ਬਹਿਰੂ, ਮਰਖਾਈ ਇੱਕ ਬੀਬੀ ਰਮਨਦੀਪ ਕੌਰ, ਮੈਂ ਅੱਛੀ ਤਰ੍ਹਾਂ ਉਹਨਾਂ ਨੂੰ ਤਾਂ ਨਹੀਂ ਜਾਣਦਾ, ਤੇ ਉਹ ਵੀ ਦੱਸਦੇ ਆ ਕਿ ਸੋਸ਼ਲ ਵਰਕ ਦੇ ਵਿੱਚ ਕਾਫੀ ਐਕਟਿਵ ਨੇ। ਤਾਂ ਏਦਾਂ ਰੇਡਾਂ ਪਈਆਂ ਨੇ, ਪਰ ਉਹਨਾਂ ਦਾ ਨਖੇੜਾ ਇਸ ਗੱਲੋਂ ਰੱਖਣਾ ਆਪਾਂ ਕਿ ਉਹ ਐਨਆਈਏ ਦਾ ਕੋਈ ਲਿੰਕ ਨਹੀਂ ਉਹਦੇ 'ਚ ਸੀਬੀਆਈ ਦੀ ਰੇਡ ਹੈ। ਸੀਬੀਆਈ ਨੇ ਅਲੱਗ ਤੋਂ ਰੇਡਾਂ ਮਾਰੀਆਂ ਨੇ। ਤਾਂ ਖੈਰ ਇਹ ਸਾਰਾ ਜਿਹੜਾ ਇਸ ਵੇਲੇ ਦ੍ਰਿਸ਼ ਹੈ ਸਾਡੇ ਸਾਹਮਣੇ, ਤਾਂ ਇਹਨੂੰ ਜੇ ਤੁਸੀਂ ਦੇਖੋਗੇ ਤਾਂ ਇਹਦੇ 'ਚ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਹਰਿਆਣੇ 'ਚ ਵੀ ਇਲੈਕਸ਼ਨ ਹੋਣਾ, ਕਿਉਂਕਿ ਜਿਹੜਾ ਗੈਂਗਸਟਰਵਾਦ ਹੈ ਹਰਿਆਣੇ 'ਚ ਆਪਣੇ ਨਾਲੋਂ ਵੀ ਵੱਡੀ ਸਮੱਸਿਆ ਲਾਅ ਐਂਡ ਆਰਡਰ ਦੀ। ਜੇ ਤੁਸੀਂ ਦੇਖੋਗੇ ਤਾਂ ਪੰਜਾਬ ਵਾਲਾ ਮਸਲਾ ਵੀ ਹੈ ਕਿ 2024 ਦਾ ਇਲੈਕਸ਼ਨ ਹੈ, ਤੇ ਇਹ ਜਿਹੜੀ ਸਮੱਸਿਆ ਹੈ ਉਹ ਹੁਣ ਪੰਜਾਬ ਦੇ ਵਿੱਚ ਆਪਾਂ ਡਰੱਗ ਦੇ ਬਰੋਬਰ ਹੀ ਉਹਨੂੰ ਰੱਖ ਸਕਦੇ ਹਾਂ। ਜਿਵੇਂ ਆਪਾਂ ਪਿਛਲੀ ਵਾਰੀ ਦੇਖਿਆ ਨਾ, ਚੋਣਾਂ ਦੇ ਵਿੱਚ ਦੋ ਮੁੱਦੇ ਬਰਾਬਰ ਹੀ ਚੱਲਦੇ ਸਨ, ਬੇਅਦਬੀਆਂ ਤੇ ਡਰੱਗ। ਤਾਂ ਹੁਣ ਇਹਦੇ ਵਿੱਚ ਇਹ ਚੀਜ਼ ਤੁਸੀਂ ਜੋੜ ਕੇ ਚੱਲੋ ਕਿ ਬਈ ਇਹ ਮੁੱਦਾ ਵੀ ਛੋਟਾ ਮੁੱਦਾ ਨਹੀਂ ਹੈ, ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਵੱਡਾ ਮੁੱਦਾ ਹੈ। ਤਾਂ ਭਾਜਪਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ, ਦੂਜੀ ਗੱਲ ਨਹੀਂ ਮੈਂ ਕਰ ਰਿਹਾ ਜਿਹੜੀਆਂ ਲੋਕਲ ਇਕਾਈਆਂ ਨੇ, ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਇੱਧਰ ਕੰਮ ਕਰਨਾ ਚਾਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਅਸਲ 'ਚ ਇਹ ਜਿਹੜਾ ਹੁਣ ਗੈਂਗਸਟਰਵਾਦ ਆ, ਇਹ ਮਸਲਾ ਹੁਣ ਕੋਈ ਮਤਲਬ ਇੱਕ ਰਾਜ ਦਾ ਨਹੀਂ ਰਹਿ ਗਿਆ, ਅਸਲ 'ਚ ਇਹਦਾ ਕੌਮਾਂਤਰੀਕਰਨ ਹੋ ਗਿਆ। ਮਤਲਬ ਇਹ ਗਾਂ ਦੀ ਗਾਂ। ਹੁਣ ਤੁਸੀਂ ਦੇਖੋ ਨਾ ਕਿ ਗਰੁੱਪ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਵੀ ਚਲੇ ਗਏ ਨੇ ਬਰਾਬਰ ਇੱਕ ਦੂਜੇ ਦੇ, ਤੇ ਏਜੰਸੀਆਂ ਦੇ ਨਾਲ ਵੀ ਕੁਛ ਨੂੰ ਜੋੜਿਆ ਜਾਂਦਾ ਹੈ ਕਿ ਏਜੰਸੀਆਂ ਦੇ ਕਿਤੇ ਚੜੇ ਹੋਏ ਨੇ ਕੁਝ ਗੈਂਗਸਟਰ ਭਗੌੜੇ, ਤੇ ਉਹ ਮਤਲਬ ਕਿ ਜਾਂ ਕੁਝ ਵਿਚਾਰਧਾਰਕ ਤੌਰ ਤੇ ਵੀ ਤਬਦੀਲ ਹੋਏ ਨੇ, ਰੈਡੀਕਲ ਹੋਏ ਨੇ। ਤਾਂ ਇਹ ਸਾਰਾ ਕੁਝ ਜਿਹੜਾ ਉਸੇ ਗੰਭੀਰਤਾ 'ਚੋਂ ਨਿਕਲਦਾ ਹੈ ਕਿ ਇਹ ਚਾਹੁੰਦੇ ਨੇ ਕਿ ਇਹਨਾਂ ਦਾਬਾ ਪਾਇਆ ਜਾਵੇ, ਨਾ ਛੱਪਾ ਪਾਇਆ ਜਾਵੇ ਏਜੰਸੀਆਂ ਦਾ, ਕਿ ਜੇ ਕੋਈ ਮਾੜਾ ਮੋਟਾ ਤੁਰਦਾ ਫਿਰਦਾ ਵੀ ਹੈ ਇਹਨਾਂ ਦੇ ਨਾਲ, ਕੋਈ ਮਤਲਬ ਕਿ ਕੰਮ ਕਰਦਾ ਵੀ ਹੈ, ਤਾਂ ਉਹ ਇੰਨਾ ਡਰ ਜਾਵੇ ਕਿ ਉਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਇੱਥੇ ਕਾਬੂ ਆ ਗਏ ਤੇ ਛੱਡਣਾ ਨਹੀਂ ਹੈ ਨਾ। ਜੀ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਕੈਬਨਿਟ ਮੀਟਿੰਗ ਹੋਈ ਹੈ ਜੀ, ਤੇ ਮੁੱਖ ਮੰਤਰੀ ਸਾਹਿਬ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਨੇ ਜੀ। ਹਾਂਜੀ ਦੇਖੋ, ਐਲਾਨ ਤਾਂ ਇੱਕ ਤੇ ਇਹ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਬਜਟ ਦਾ ਉਹ ਸਾਫ਼ ਕਰ ਦਿੱਤਾ ਹੈ। ਬਜਟ ਜਿਹੜਾ ਹੈ ਉਹ ਤਕਰੀਬਨ ਮਾਰਚ ਮਹੀਨੇ ਸਾਰੇ ਹੀ ਚੱਲੇਗਾ, 3 ਪੜਾਵਾਂ 'ਚ ਪੜਾਅ ਹੋਣਗੇ। ਮਤਲਬ ਕਿ ਜਿਹੜਾ ਬਜਟ ਪੇਸ਼ ਹੋਏਗਾ ਉਹ 10 ਮਾਰਚ ਨੂੰ ਹੋਏਗਾ, ਜਦੋਂ ਰਿਜ਼ਲਟ ਆਇਆ ਸੀਗਾ 10 ਮਾਰਚ ਨੂੰ, ਤੁਹਾਨੂੰ ਯਾਦ ਹੋਏਗਾ। 10 ਮਾਰਚ ਵਾਲਾ ਜਿਹੜਾ ਉਹ ਰਿਜ਼ਲਟ ਵਾਲੇ ਦਿਨ ਹੀ ਬਜਟ ਪੇਸ਼ ਕਰਨਗੇ। ਤਾਂ ਮਤਲਬ ਕਿ ਵਿੱਚ ਹੋਲੀ ਆ ਗਈ, ਬ੍ਰੇਕ, ਫਿਰ ਉਸ ਤੋਂ ਅੱਗੇ ਤੁਹਾਨੂੰ ਪਤਾ G20 ਦੇ ਇੱਥੇ ਸੰਮੇਲਨ ਹੋਣੇ ਨੇ 2 ਅੰਮ੍ਰਿਤਸਰ ਦੇ ਵਿੱਚ, ਉਹਦਾ ਬ੍ਰੇਕ ਹੈ, ਤੇ ਇੱਕ ਫਿਰ ਜਾਨੀਗਾ ਜਾ ਕੇ ਪੜਾਅ ਹੋ ਜਾਏਗਾ। ਇਸ ਤਰ੍ਹਾਂ 3 ਪੜਾਵਾਂ ਦੇ ਵਿੱਚ ਇਹ ਸਾਰਾ ਬਜਟ ਸੈਸ਼ਨ ਚੱਲੇਗਾ। ਇੱਕ ਤੇ ਇਹਨਾਂ ਨੇ ਇਹ ਐਲਾਨ ਕੀਤਾ, ਪਰ ਬਜਟ ਸੈਸ਼ਨ ਤੋਂ ਪਹਿਲਾਂ ਕੀ ਇਹਨਾਂ ਦੇ ਵਿਧਾਇਕ ਵਾਲਾ ਮਸਲਾ ਨਿਬੜੇਗਾ, ਇਹਦੇ ਤੇ ਵੀ ਨਿਗਾਹ ਰਹਿਣੀ ਚਾਹੀਦੀ ਹੈ, ਕਿਉਂਕਿ ਜਿਹੜਾ ਵਿਧਾਇਕ ਹੈ ਉਹ ਤੇ ਕਹਿੰਦਾ ਕਿ ਪੀਏ ਤੇ ਮੇਰਾ ਹੈ ਹੀ ਨਹੀਂ ਹੈ, ਤੇ ਉਹਦੀਆਂ ਤਸਵੀਰਾਂ ਅਸੀਂ ਲੱਭੀ ਬੈਠੇ ਆ ਜਿਹੜੀਆਂ ਕਿ ਉਹ 2022 ਦੇ ਕੈਂਪੇਨ ਦੀਆਂ ਸੀਗੀਆਂ, ਥਾਰ ਦੇ ਵਿੱਚ ਵਿਕਟਰੀ ਨਿਸ਼ਾਨ ਬਣੇ ਹੋਏ ਨੇ। ਖੈਰ ਇਹ ਯਾਰੀਆਂ ਬਣਾਈ ਰੱਖੀ ਰੱਬਾ ਯਾਰੀਆਂ, ਅਸੀਂ ਯਾਰੀਆਂ ਦੇਖਦੇ ਕਿੰਨਾ ਕੁ ਨਿਭਦੀਆਂ ਨੇ। ਦੂਜੇ ਪਾਸੇ ਇਹਨਾਂ ਨੇ ਕੁਝ ਹੋਰ ਐਲਾਨ ਕੀਤੇ ਨੇ ਕਿ ਜੀ ਦੇਖੋ ਅਸੀਂ 14,417 ਜਿਹੜੇ ਕੱਚੇ ਕਾਮੇ ਆ ਉਹਨਾਂ ਨੂੰ ਰੈਗੂਲਰ ਕਰਨ ਜਾ ਰਹੇ ਆ। ਤਾਂ ਫਿਰ ਇਹਨਾਂ ਨੇ ਵਚਨਬੱਧਤਾ ਵੀ ਦੁਹਰਾਈ ਹੈ ਕਿ ਹੁਣ ਤੱਕ ਅਸੀਂ 26,478 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਆ। ਦੇਖੋ ਇਹਦੇ ਚ ਥੋੜਾ ਜਿਹਾ ਕਹਿ ਲਓ ਕਿ ਸਿਆਸਤਦਾਨ ਜਿੱਦਾਂ ਕਰਦੇ ਹੁੰਦੇ ਆ, ਆਪਾਂ ਨੂੰ ਵੀ ਪਤਾ ਹੈ ਪ੍ਰਵੀਨ ਜੀ, ਬਹੁਤ ਸਾਰੀਆਂ ਭਰਤੀਆਂ ਪਿਛਲੀ ਸਰਕਾਰ ਵੇਲੇ ਉਹ ਪ੍ਰਕਿਰਿਆ ਦੇ ਅਧੀਨ ਸਨ, ਜੀ ਉਹ ਚੱਲ ਰਹੀਆਂ ਸੀਗੀਆਂ। ਤਾਂ ਇਹ ਵਿੱਚ ਫਿਰ ਜੋੜ ਲੈਂਦੇ ਆ। ਇਹ ਤੇ ਕੱਲ ਬੁੱਢੇ ਨਾਲੇ ਵਾਲਾ ਪ੍ਰੋਜੈਕਟ ਜਿਹੜਾ ਹੈ ਨਾ, ਉਹਦਾ ਉਦਘਾਟਨ ਕਰਕੇ ਆਪਦੇ ਖਾਤੇ ਚ ਪਾਏ, ਤੇ ਜਿਨ੍ਹਾਂ ਨੇ ਉਹ ਬਣਾਇਆ, ਜਿਨ੍ਹਾਂ ਨੇ ਨੀਂਹ ਪੱਥਰ ਰੱਖਿਆ 2020 ਦੇ ਵਿੱਚ, ਉਹਨਾਂ ਨੂੰ ਤੇ
ਤੱਤੀਆਂ ਠੰਡੀਆਂ ਸੁਣਾ ਇਹ ਕੌੜੀਆਂ ਫਿੱਕੀਆਂ। ਹੂੰ ਖੈਰ ਇਹ ਸਾਰਾ ਕੁਝ ਰਾਜਨੀਤੀ 'ਚ ਇਸ ਤਰ੍ਹਾਂ ਹੀ ਚੱਲਦਾ ਹੈ। ਫਿਰ ਇਹਨਾਂ ਨੇ ਆ ਜਿਹੜੇ ਹੁੰਦੇ ਨੇ ਆਪਾਂ ਦੇਖਦੇ ਘਰ, ਖਾਸ ਤੌਰ ਤੇ ਬਹੁਤ ਗਰੀਬ ਬੰਦਿਆਂ ਦੀ ਪਹੁੰਚ ਤੋਂ ਜਿਹੜੇ ਬਾਹਰ ਹੁੰਦੇ ਨੇ, ਉਹ ਘਰ ਬਣਾਉਣ ਦਾ ਐਲਾਨ ਕੀਤਾ। ਸਰਕਾਰ ਘਰ ਬਣਾਏਗੀ, ਪਰ ਉਹ ਕਿੰਨੇ ਬਣਾਏਗੀ, ਕਿੱਦਾਂ ਬਣਾਏਗੀ, ਇਹਦਾ ਹੱਲੇ ਕੋਈ ਸਪਸ਼ਟ ਮੈਨੂੰ ਆਈਡੀਆ ਨਹੀਂ ਹੈ। ਇਹ ਸਿਰਫ ਐਲਾਨ ਕੀਤਾ ਇਹਨਾਂ ਨੇ ਕਿ ਗਰੀਬਾਂ ਦੇ ਵਾਸਤੇ ਅਸੀਂ ਘਰ ਬਣਾਵਾਂਗੇ। ਇਸ ਤੋਂ ਇਲਾਵਾ ਇਹਨਾਂ ਨੇ ਇੱਕ ਐਲਾਨ ਹੋਰ ਕੀਤਾ ਟੂਰਿਜ਼ਮ ਵਾਸਤੇ, ਜਿਹੜਾ ਮਤਲਬ ਕਿ ਪਾਣੀ ਨਾਲ ਜੁੜਿਆ ਟੂਰਿਜ਼ਮ ਹੈ, ਕਿ ਅਸੀਂ ਬਈ ਉਹਦੇ ਵਿੱਚ ਵੀ ਕੰਮ ਕਰਾਂਗੇ। ਮਤਲਬ ਕਿ ਇਸ ਤਰ੍ਹਾਂ ਦੇ ਐਲਾਨ ਕੀਤੇ, ਕੋਈ ਬਹੁਤਾ ਵੱਡਾ ਐਲਾਨ ਨਹੀਂ ਕੀਤਾ। ਜੇ ਆਪਾਂ ਦੇਖੀਏ ਤਾਂ ਇਹਦੇ 'ਚ ਆਪਾਂ ਇਹੀ ਚੀਜ਼ ਦੇਖ ਸਕਦੇ ਹਾਂ ਕਿ ਸਭ ਤੋਂ ਵੱਡੀ ਗੱਲ ਤਾਂ ਜਿਹੜੀ ਹੈ ਉਹ ਇਹਨਾਂ ਨੇ ਇਹੋ ਕਹੀ ਹੈ ਕਿ ਬਜਟ ਸੈਸ਼ਨ ਸਾਡਾ ਜਿਹੜਾ ਉਹ 3 ਤਰੀਕ ਤੋਂ ਸਟਾਰਟ ਹੋਏਗਾ। ਦੂਜੀ ਗੱਲ ਉਹਨਾਂ ਨੇ ਇਹ ਕਹਿ ਦਿੱਤੀ ਕਿ ਬਈ ਅਸੀਂ ਟੂਰਿਜ਼ਮ ਵਾਸਤੇ ਕਰਾਂਗੇ, ਟੂਰਿਜ਼ਮ ਵਾਸਤੇ ਉਹ ਕਰਾਂਗੇ। ਚਲੋ ਉਹਨਾਂ ਦੀ ਆਪਣੀਆਂ ਪਾਲਿਸੀਆਂ ਨੂੰ ਦੇਖਾਂਗੇ, ਪਰ ਨਾਲ ਇੱਕ ਗੱਲ ਪੰਜਾਬੀ ਵਾਸਤੇ ਕਹਿ ਦਿੱਤੀ ਆ ਕਿ ਅਸੀਂ ਬਾਈ ਜਿਹੜਾ ਦੁਕਾਨਦਾਰ ਬੋਰਡ ਨਹੀਂ ਲਾ ਸਕੇਗਾ, ਮਤਲਬ ਕਿ ਪੰਜਾਬੀ ਵਾਲੇ ਬੋਰਡਾਂ ਦਾ ਤੁਹਾਨੂੰ ਪਤਾ ਹੀ ਹੈ ਨਾ, ਉਹ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਅੱਜ ਡੈਡਲਾਈਨ ਜਿਹੜੀ ਉਹ ਖਤਮ ਹੋ ਗਈ ਹੈ, ਤਾਂ ਹੁਣ ਇਹ ਫਾਈਨ ਵਗੈਰਾ ਵੀ ਕਰਨੇ ਸਟਾਰਟ ਕਰਨਗੇ। ਪਰ ਇਹ ਕਹਿੰਦੇ ਕਿ ਜੇ ਮੰਨ ਲਓ ਕੋਈ ਵੀ ਦੁਕਾਨਦਾਰ ਖੁਦ ਉਹ ਨਹੀਂ ਲਾ ਸਕਦਾ ਹੈਗਾ, ਤਾਂ ਫਿਰ ਅਸੀਂ ਆਪਣੇ ਪੱਲਿਓਂ ਵੀ ਲਵਾ ਦੇਵਾਂਗੇ, ਪਰ ਪੰਜਾਬੀ ਜਿਹੜੀ ਆ ਉਹ ਅਣਗੌਲੀ ਨਹੀਂ ਜਾਏਗੀ ਪੰਜਾਬ ਦੇ ਵਿੱਚ। ਤਾਂ ਖੈਰ ਇਹ ਕੁਝ ਐਲਾਨ ਨੇ, ਬਾਕੀ ਦੇਖਦੇ ਆ ਕਿਸ ਤਰ੍ਹਾਂ ਅੱਗੇ ਵੱਧਦੇ ਆ। ਤਾਂ ਬਜਟ, ਮੇਨ ਗੱਲ ਤਾਂ ਬਜਟ ਦੀ ਸੀਗੀ ਕਿ ਬਜਟ ਇਜਲਾਸ ਜਿਹੜਾ ਹੈ ਉਹ ਕਦੋਂ ਕਰਵਾਇਆ ਜਾਏਗਾ। ਤਾਂ ਇਹ ਆ ਕਿ ਹੁਣ ਮਾਰਚ 10 ਨੂੰ ਜਿਹੜਾ ਬਜਟ ਆਏਗਾ ਉਹਦੇ 'ਚ ਕੀ ਹੁੰਦਾ, ਸਾਰਿਆਂ ਦੀ ਨਿਗਾਹ ਰਹੇਗੀ। ਜੀ 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 ਮਿੰਟ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੀ। ਇਹਨਾਂ ਦੇ ਪ੍ਰਬੰਧ ਨੂੰ ਲੈ ਕੇ ਜਥੇਦਾਰ ਦਾ ਬਿਆਨ ਹੈ ਕਿ ਸਰਕਾਰ ਜਿਹੜੀ ਆ ਉਹ ਅੰਗਰੇਜ਼ਾਂ ਦੀ ਲੀਹ ਤੇ ਤੁਰ ਪਈ ਆ ਹੁਣ। ਜੀ ਦੇਖੋ, ਇਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਜਥੇਦਾਰ ਜੀ ਨੇ, ਤਾਂ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੁਨਿਆਦ ਰੱਖਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਤੇ ਜੈਤੋ ਦੇ ਮੋਰਚੇ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕਰ ਰਹੇ ਹਾਂ। ਇਹਨਾਂ ਕੁਰਬਾਨੀਆਂ ਦਾ ਕਾਰਨ ਇਹੀ ਸੀ ਕਿ ਬ੍ਰਿਟਿਸ਼ ਸਰਕਾਰ ਧਾਰਮਿਕ ਪ੍ਰਬੰਧਾਂ ਅਤੇ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਰਹੀ ਸੀ, ਤੇ ਨਾਲ ਉਹ ਕਹਿੰਦੇ ਨੇ ਕਿ ਮੌਜੂਦਾ ਸਰਕਾਰ ਵੀ ਅੰਗਰੇਜ਼ਾਂ ਦੀ ਲੀਹ ਤੇ ਤੁਰੀ ਜਾਪਦੀ ਹੈ। ਅੱਗੇ ਉਹ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਹਰਿਆਣਾ ਗੁਰਦੁਆਰਾ ਐਕਟ ਨੂੰ ਮਾਨਤਾ ਦਿੱਤੀ ਹੈ, ਪਰ ਉਸਨੇ ਗੁਰਦੁਆਰਾ ਐਕਟ 1925 ਨੂੰ ਰੱਦ ਨਹੀਂ ਕੀਤਾ। ਇਹ ਐਕਟ ਅੱਜ ਵੀ ਕਾਰਜਸ਼ੀਲ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਇਸ ਐਕਟ ਤਹਿਤ ਸਾਂਭ ਰਹੀ ਹੈ। ਮਤਲਬ ਜਥੇਦਾਰ ਜੀ ਜਸਟੀਫਾਈ ਕਰ ਰਹੇ ਨੇ ਕਿ ਇਸ ਐਕਟ ਦੇ ਮੁਤਾਬਕ SGPC ਹਾਲੇ ਵੀ ਉਹਨਾਂ ਪ੍ਰਬੰਧਾਂ ਨੂੰ ਸੰਭਾਲ ਰਹੀ ਹੈ ਜਾਂ ਸੰਭਾਲੇਗੀ। ਪ੍ਰਵੀਨ ਜੀ, ਗੱਲ ਬੇਸਿਕ ਗੱਲ ਤੇ ਚਲੋ ਹੁਣ ਐਕਟ ਆਪਾਂ ਪੜ੍ਹਿਆ ਨਹੀਂ, ਜਿਹੜੀ ਚੀਜ਼ ਪੜ੍ਹੀ ਵਿਚਾਰੀ ਨਾ ਹੋਵੇ ਉਹਦੇ ਬਾਰੇ ਤੇ ਆਪਾਂ ਹੁਣ ਕੀ ਕਹਿ ਸਕਦੇ ਹਾਂ। ਗੱਲ ਇਹ ਆ ਕਿ ਦੇਖੋ, ਇੱਕ ਪਾਸੇ ਤੇ ਤੁਸੀਂ ਕਹੀ ਜਾਂਦੇ ਜੇ ਵੀ ਪਾਸਾ ਇੱਕ ਕਰ ਲਓ, ਇੱਕ ਪਾਸੇ ਤਾਂ ਤੁਸੀਂ ਕਹੀ ਜਾਂਦੇ ਜੇ ਕਿ ਸੁਪਰੀਮ ਕੋਰਟ ਦੇ ਫੈਸਲੇ ਜਿਹੜੇ ਉਹ ਸਿੱਖਾਂ ਦੇ ਵਿਰੋਧ ਦੇ ਵਿੱਚ ਨੇ, ਕੋਰਟ ਕਚਹਿਰੀਆਂ ਸਾਨੂੰ ਨਿਆਂ ਨਹੀਂ ਦਿੰਦੀਆਂ। ਦੂਸਰੇ ਪਾਸੇ ਤੁਸੀਂ ਉਸੇ ਹੀ ਕੋਰਟ ਕਚਹਿਰੀ ਚੋਂ ਆਏ ਫੈਸਲੇ ਨੂੰ ਅੱਧ ਪਚੱਦਾ ਮੰਨ ਰਹੇ ਹੋ ਕਿ ਭਾਈ 1925 ਵਾਲਾ ਐਕਟ ਜਿਹੜਾ ਹੈ ਉਹ ਇਸ ਤਰ੍ਹਾਂ। ਪਰ ਜਿਹੜਾ ਫੈਸਲਾ ਹੈ, ਫੈਸਲੇ ਦੇ ਵਿੱਚ ਤਾਂ ਦੇਖੋ ਸਾਫ਼ ਤੌਰ ਤੇ ਉਹਨਾਂ ਨੇ ਲਿਖਿਆ ਹੀ ਹੈ, ਤਾਂ ਹੀ ਉਹ ਪ੍ਰਾਪਰਟੀਆਂ ਦਾ ਪ੍ਰਬੰਧ ਮੰਗ ਰਹੇ ਨੇ। ਚਲੋ ਜੇ ਕੋਈ ਹੈ ਵੀ ਆ, ਹਾਲਾਂਕਿ ਕਿਉਂਕਿ ਮੈਂ ਨਾ ਜੱਜਮੈਂਟ ਪੜ੍ਹੀ ਹੈ, ਮੈਂ ਇਮਾਨਦਾਰੀ ਨਾਲ ਕਹਾਂ, ਤੇ ਨਾ ਹੀ ਮੈਂ ਉਹ ਐਕਟ ਪੜ੍ਹਿਆ ਵਾ, ਤੇ ਆਪਾਂ ਜਥੇਦਾਰ ਜੀ ਦੀ ਗੱਲ ਜਿਹੜੀ ਕਰ ਰਹੇ ਹਾਂ ਕਿ ਨਾਲੇ ਤੇ ਤੁਸੀਂ ਸੁਪਰੀਮ ਕੋਰਟ ਦੀ ਜਿਹੜੇ ਤੁਹਾਡੇ ਹੱਕ ਦੇ ਵਿੱਚ ਹੈ ਉਹ ਚੀਜ਼ ਨੂੰ ਤਾਂ ਤੁਸੀਂ ਮੰਨ ਰਹੇ ਹੋ, ਪਰ ਜੋ ਚੀਜ਼ ਉਹਨਾਂ ਦੇ ਹੱਕ 'ਚ ਕਰੀ ਹੈ ਉਹਨੂੰ ਤੁਸੀਂ ਕਹਿ ਰਹੇ ਹੋ ਕਿ ਨਹੀਂ ਇਹ ਤਾਂ ਸਿੱਖ ਵਿਰੋਧੀ ਫੈਸਲੇ। ਖੈਰ ਚਲੋ ਇਹ ਗੱਲ ਰੱਖ ਰਹੇ ਨੇ। ਵੱਡੀ ਗੱਲ ਇਹੀ ਹੈ ਕਿ ਜੇ ਮੰਨ ਲਓ ਕੁਝ ਇਸ ਤਰ੍ਹਾਂ ਦਾ ਹੈ ਗੁਰੂ ਘਰ ਦੇ ਪ੍ਰਬੰਧਾਂ ਦਾ ਜਾਂ ਐਕਟ ਦੇ ਮੁਤਾਬਕ ਕੁਝ ਹੈਗਾ ਕਿ ਤੁਹਾਡੇ ਕੋਲ ਹਾਲੇ ਵੀ ਇਸ ਗੱਲ ਵਾਸਤੇ ਕਹਿ ਲਓ ਕਿ ਅਧਿਕਾਰ ਦਾ ਮਾਮਲਾ ਬਣਦਾ ਹੈ ਕਿ ਉਹ ਪ੍ਰਬੰਧ ਤੁਹਾਡੇ ਕੋਲ ਹੀ ਰਹਿਣਗੇ, ਕਮੇਟੀ ਉਹ ਬਣ ਜਾਂਦੀ ਹੈ, ਤਾਂ ਫਿਰ ਉਸ ਕਮੇਟੀ ਦਾ ਤੁਕ ਕੀ ਰਹਿ ਗਿਆ ਮੈਨੂੰ ਦੱਸੋ। ਜੇ SGPC ਨੇ ਪ੍ਰਬੰਧ ਹੀ ਸਾਹਮਣੇ ਆ ਤਾਂ ਉਹ ਜਿਹੜੀ ਹਰਿਆਣਾ ਕਮੇਟੀ ਹੈ, ਵੱਖਰੀ ਕਮੇਟੀ ਹੈ ਜਿਹੜੀ, ਉਹ ਬਣੀ ਕਾਹਦੇ ਵਾਸਤੇ, ਉਹਦਾ ਮਤਲਬ ਵੀ ਦੱਸ ਦਿੱਤਾ ਜਾਵੇ। ਤਾਂ ਦੂਜੀ ਗੱਲ ਇਹ ਆ ਕਿ ਇਹ ਆ ਕਿ ਚੋਣ ਹੋਣੀ ਚਾਹੀਦੀ ਆ। ਵੱਡੀ ਗੱਲ ਇਹ ਹੈ, ਜ਼ਰੂਰੀ ਹੈ ਕਿ ਚੁਣ ਕੇ ਆਵੇ ਕਮੇਟੀ, ਆਪਣਾ ਪ੍ਰਬੰਧ ਹੁਣ ਸੰਭਾਲਣ, ਕਿਉਂਕਿ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਮਰਜ਼ੀ ਕਰੇ, ਸੁਪਰੀਮ ਕੋਰਟ ਨੇ ਤਾਂ ਉਹਨਾਂ ਨੂੰ ਚਾਬੀਆਂ ਦੇ ਦਿੱਤੀਆਂ। ਇਹ ਵੱਡੀ ਗੱਲ ਹੈ। ਤੇ ਦੂਜੀ ਚੀਜ਼ ਇਹ ਹੈ ਕਿ ਜੇ ਮੰਨ ਲਓ ਕੋਈ ਇਸ ਤਰ੍ਹਾਂ ਦਾ ਹੈ ਜੀ ਕਿ ਜੇ ਤੁਹਾਨੂੰ ਇਹ ਲੱਗਦਾ ਸੀ ਤੇ ਸੁਪਰੀਮ ਕੋਰਟ 'ਚ ਤੁਸੀਂ ਉਦੋਂ ਕੇਸ ਕਿਉਂ ਨਹੀਂ ਪੇਸ਼ ਕੀਤਾ ਜਾ ਕੇ? ਤੁਸੀਂ ਆਹ ਚੀਜ਼ਾਂ ਕਹਿੰਦੇ ਕਿ ਬਾਈ ਪ੍ਰਬੰਧ ਤਾਂ ਸਾਡਾ ਬਣਦਾ, ਤੇ ਜੇ ਤੁਸੀਂ ਸਾਬਤ ਹੀ ਕਰ ਦਿੰਦੇ ਤੇ ਫਿਰ ਤੇ ਮਸਲਾ ਹੀ ਹੱਲ ਹੋ ਜਾਂਦਾ। ਤੇ ਹੁਣ ਵੀ ਜੇ ਗੱਲ ਇੱਥੋਂ ਤੱਕ ਹੈ ਪ੍ਰਬੰਧਾਂ ਦੀ ਹੈ, ਕਿਹਦੇ ਕੋਲ ਜਾਣੇ ਆ ਕਿਹਦੇ ਕੋਲ ਨਹੀਂ ਜਾਣੇ ਤੇ ਕਿਸ ਤਰ੍ਹਾਂ ਜਾਣੇ ਆ, ਤੁਸੀਂ ਦੋਨਾਂ ਧਿਰਾਂ ਨੂੰ ਬੁਲਾਉਂਦੇ, ਦੋਨਾਂ ਧਿਰਾਂ ਦਾ ਜਿਹੜਾ ਉਹ ਆਪਸ ਦੇ ਵਿੱਚ ਦੇਖਦੇ ਕਿ ਹਾਂ ਬਾਈ ਕੋਈ ਦੰਗਾ ਫਸਾਦ ਕਰਨ ਦੀ ਜ਼ਰੂਰਤ ਨਹੀਂ, ਪਹਿਲਾਂ ਹੀ ਕੌਮ ਇਸ ਤਰ੍ਹਾਂ ਦੇ ਸ਼ਰਮਨਾਕ ਵਰਤਾਰੇ ਜਿਹੜੇ ਦੇਖ ਰਹੀ ਹੈ, ਤਾਂ ਤੁਸੀਂ ਬਈ ਚੁੱਪ ਕਰਕੇ ਆ ਕੁਝ ਕਰੋ ਬਾਈ, ਜਿਸ ਤਰ੍ਹਾਂ ਵੀ ਚੱਲਦਾ ਹੋ ਤੁਹਾਡਾ ਹੱਕ ਬਣਦਾ। ਹਾਲੇ ਵੀ ਤੁਸੀਂ ਵਨ ਸਾਈਡਡ ਜਿਹਾ ਬਿਆਨ ਦੇ ਰਹੇ ਹੋ, ਵਨ ਸਾਈਡਡ ਜਿਹਾ, ਉਹਦੇ ਵਿੱਚ ਤੁਸੀਂ ਮਤਲਬ ਕਿ ਉਹਨਾਂ ਦੀ ਗੱਲ ਹੀ ਨਹੀਂ ਕਰ ਰਹੇ, ਤੇ ਤੁਸੀਂ ਉਸ ਇਤਿਹਾਸਕ ਤੱਥ ਨੂੰ ਨਜ਼ਰਅੰਦਾਜ਼ ਵੀ ਕਰ ਰਹੇ ਜੇ ਕਿ ਇਹ ਕਮੇਟੀ ਬਣੀ ਹੀ ਕਿਉਂ ਆਖਰ। ਇਹ ਮੈਂ ਤੁਹਾਨੂੰ ਹਿਸਟਰੀ ਦੱਸੀ ਹੋਈ ਹੈ ਕਿ ਇਹ ਕਮੇਟੀ ਬਣੀ ਕਾਹਤੋਂ ਸੀ। ਬਣੀ ਸੀ ਸਿਆਸੀ ਲਾਲਸਾਵਾਂ ਚ, ਕਿ ਜਿਹੜੀ ਸਿਆਸੀ ਲਾਲਸਾ ਸੀਗੀ ਜਾਂ ਬਾਦਲ ਸਾਹਿਬ ਦੀ ਕਹਿ ਲਓ ਕਿ ਵਾਅਦਾ ਖਿਲਾਫੀ ਸੀ ਝਿੰਡਾ ਦੇ ਨਾਲ, ਉੱਥੋਂ ਮੁੱਢ ਵੱਜ ਗਿਆ। ਇਹ ਵੀ ਤੇ ਤੁਹਾਨੂੰ ਦੇਖਣਾ ਪਏਗਾ ਨਾ ਕਿ ਗਲਤੀਆਂ ਤੇ ਅਕਾਲੀ ਲੀਡਰਸ਼ਿਪ ਦੀਆਂ ਰਹੀਆਂ ਨੇ, ਹੁਣ ਜੋ ਮਰਜ਼ੀ ਕਹੀਏ। ਮੇਰਾ ਤਾਂ ਇਹੀ ਹੈ ਕਿ ਜੇ ਮੰਨ ਲਓ ਇਹ ਸਾਰਾ ਕੁਝ ਤੁਹਾਨੂੰ ਪਤਾ ਹੈ ਕਿ ਉਹ ਐਕਟ ਦੇ ਮੁਤਾਬਕ ਸਾਂਭ ਸੰਭਾਲ ਜਿਹੜੀ ਹੈ ਉਹ ਐਸਜੀਪੀਸੀ ਕੋਲ ਰਹਿਣੀ ਚਾਹੀਦੀ ਹੈ, ਤੇ ਇਹ ਤਰਕ, ਇਹ ਦਲੀਲ ਐਸਜੀਪੀਸੀ ਨੇ ਸੁਪਰੀਮ ਕੋਰਟ 'ਚ ਕਿਉਂ ਨਹੀਂ ਰੱਖੀ, ਇਹ ਫਿਰ ਬੜੀ ਇੱਕ ਵਿਚਿੱਤਰ ਜੀ ਗੱਲ ਲੱਗਦੀ ਹੈ ਜੀ। ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਅਡਾਨੀ ਮਾਮਲੇ ਦੀ। ਸੁਪਰੀਮ ਕੋਰਟ ਵੱਲੋਂ ਰਿਪੋਰਟ ਰਿਕਾਰਡ ਤੇ ਲੈਣ ਤੋਂ ਨਾ ਕਰ ਦਿੱਤੀ ਗਈ ਹੈ ਜੀ। ਹਾਂਜੀ, ਦੇਖੋ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਇਹ ਸੁਣਵਾਈ ਹੋਈ ਹੈ ਜੀ, ਸੁਪਰੀਮ ਕੋਰਟ ਦੀ ਸੁਣਵਾਈ ਦੇ ਵਿੱਚ ਮਸਲਾ ਇਹ ਲੱਗਿਆ ਸੀਗਾ ਕਿ ਫੋਬਰਸ ਨੇ ਇੱਕ ਨਾ ਰਿਪੋਰਟ ਦਿੱਤੀ ਹੈ ਪਿਛਲੇ ਦਿਨੀ, ਜਿਵੇਂ ਹਿੰਡਨਬਰਗ ਨੇ ਰਿਪੋਰਟ ਦਿੱਤੀ ਸੀਗੀ ਨਾ, ਇਹ ਫੋਬਰਸ ਨੇ ਦਿੱਤੀ ਆ। ਹਿੰਡਨਬਰਗ ਨੇ, ਤੁਸੀਂ ਦੇਖ ਲਓ ਕਿ ਫੋਬਰਸ ਦੀ ਵੀ ਕਿੰਨੀ ਚੜ੍ਹਤ ਆ ਕਿ ਹਿੰਡਨਬਰਗ ਨੇ ਟਵੀਟ ਕੀਤਾ ਉਸ ਰਿਪੋਰਟ ਨੂੰ, ਹਿਸਾਬ ਲਾ ਲਓ ਤੁਸੀਂ। ਠੀਕ ਹੈ। ਤਾਂ ਇਹ ਜਿਹੜੀ ਰਿਪੋਰਟ ਸੀ ਫੋਬਰਸ ਦੀ, ਇਹਦੇ ਵਿੱਚ ਬੇਸਿਕਲੀ ਜੇ ਆਪਾਂ ਨੁਕਤਾ ਸਮਝਣਾ ਹੋਵੇ ਤਾਂ ਜਿਹੜਾ ਗੌਤਮ ਅਡਾਨੀ ਦਾ ਭਰਾ ਹੈ ਵਿਨੋਦ, ਇਹਦੇ ਤੇ ਦੋਸ਼ ਹੈ ਕਿ ਪਿਨੇਕਲ ਟ੍ਰੇਡ ਐਂਡ ਇਨਵੈਸਟਮੈਂਟ, ਮਤਲਬ ਕਿ ਸਿੰਗਾਪੁਰ ਦੀ ਕੰਪਨੀ ਹੈ ਤੇ ਜਿਹਦਾ ਸਾਰਾ ਇਨਡਾਇਰੈਕਟਲੀ ਕੰਟਰੋਲ ਵਿਨੋਦ ਅਡਾਨੀ ਦੇ ਕੋਲ ਆ। ਇਹਨਾਂ ਨੇ ਲੋਨ ਲਿਆ ਹੋਇਆ, ਮਤਲਬ ਕਿ ਰਸ਼ੀਆ ਦੇ ਬੈਂਕ ਤੋਂ, ਕਿਸੇ ਤੋਂ ਵੱਡਾ ਲੋਨ ਹੈ। ਤਾਂ ਉਹਦੇ ਵਿੱਚ ਕੁਝ ਨੁਕਤੇ ਇਸ ਤਰ੍ਹਾਂ ਦੇ ਦੱਸੇ ਆ ਫੋਬਰਸ ਨੇ ਕਿ ਜਿਹੜੇ ਆਪਾਂ ਕਹਿ ਸਕਦੇ ਆ ਕਿ ਉਹ ਵੀ ਇੱਕ ਤਰ੍ਹਾਂ ਨਾਲ ਗੈਰ ਕਾਨੂੰਨੀ ਹੈ, ਜਾਂ ਕਹਿ ਲਓ ਕਿ ਜੋ ਸ਼ੇਅਰ ਬਾਜ਼ਾਰ ਦੇ ਐਥਿਕਸ ਨੇ, ਇਨਵੈਸਟਰਸ ਦੇ ਜੋ ਇੰਟਰਸਟ ਹੁੰਦੇ ਨੇ, ਉਹਨਾਂ ਦੇ ਲਿਹਾਜ਼ ਨਾਲ ਦਰੁਸਤ ਨਹੀਂ ਹੈਗੇ। ਸੋ ਇਹ ਹੁਣ ਜਦੋਂ ਸੁਣਵਾਈ ਤਾਂ ਚੱਲ ਹੀ ਰਹੀ ਹੈ, ਤੁਹਾਨੂੰ ਪਤਾ ਹੀ ਹੈ ਸੁਪਰੀਮ ਕੋਰਟ ਦੇ ਵਿੱਚ ਇਸ ਮਸਲੇ ਦੇ ਮੁਤਲਕ, ਤਾਂ ਇਹਨਾਂ ਨੇ ਕਿਹਾ ਜਾ ਕੇ ਪਟੀਸ਼ਨ ਕਰਤਾ ਨੇ ਜਦੋਂ ਸੁਣਵਾਈ ਹੋਈ ਆ ਕਿ ਬਈ ਇਸ ਰਿਪੋਰਟ ਨੂੰ ਵੀ ਰਿਕਾਰਡ ਤੇ ਲੈ ਲਿਆ ਜਾਵੇ। ਉਹ ਕਹਿੰਦੇ ਕਿ ਨਹੀਂ, ਹੁਣ ਇਸ ਰਿਪੋਰਟ ਨੂੰ ਰਿਕਾਰਡ ਤੇ ਨਹੀਂ ਲਵਾਂਗੇ, ਜਿੱਦਾਂ ਸੁਣਵਾਈ ਚੱਲਦੀ ਹੈ ਸੋ ਚੱਲਣ ਦਿਓ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਅਡਾਨੀ ਗਰੁੱਪ ਨੂੰ ਇੱਕ ਵੱਡੀ ਰਾਹਤ ਹੈ ਕਿ ਇਹ ਜਿਹੜੀ ਰਿਪੋਰਟ ਹੈ ਹੁਣ ਵਾਰੀ ਰਹਿ ਗਈ ਆ। ਤੇ ਖੈਰ ਜਦੋਂ ਹੁਣ ਸੁਪਰੀਮ ਕੋਰਟ, ਆਪਾਂ ਤਾਂ ਕਹਿ ਨਹੀਂ ਸਕਦੇ ਹੁਣ, ਕਿਉਂਕਿ ਜਦੋਂ ਸੁਪਰੀਮ ਕੋਰਟ 'ਚ ਇਹ ਕਹਿੰਦੇ ਸੀ ਆਪਾਂ ਕਿ ਸੁਣਵਾਈ ਹੋਣੀ ਚਾਹੀਦੀ ਹੈ, ਸੁਣਵਾਈ ਚੱਲ ਰਹੀ ਹੈ। ਹੁਣ ਸੁਪਰੀਮ ਕੋਰਟ ਨੇ ਕੀ ਸੋਚ ਕੇ ਇਹਦੇ ਤੇ ਕਾਂਟਾ ਮਾਰ ਦਿੱਤਾ, ਵੇਖਣ ਦੀ ਗੱਲ ਹੈ। ਪਰ ਇਹ ਜਿਹੜੀ ਫੋਬਰਸ ਵਾਲੀ ਰਿਪੋਰਟ ਆ, ਇਹ ਸਾਫ਼ ਕਰਦੀ ਹੈ, ਸਪਸ਼ਟ ਕਰਦੀ ਹੈ ਕਿ ਅਸਲ ਦੇ ਵਿੱਚ ਜਿਹੜਾ ਗੌਤਮ ਦਾ ਭਾਈ ਸਾਹਿਬ ਹੈ ਵਿਨੋਦ, ਉਹ ਬਾਹਰ ਬੈਠਾ ਇਹੀ ਕੁਝ ਕਰ ਰਿਹਾ ਸੀਗਾ। ਤੇ ਹਿੰਡਨਬਰਗ ਵੀ ਤਾਂ ਇਹੀ ਗੱਲ ਕਹਿੰਦਾ ਸੀਗਾ ਨਾ ਕਿ ਬਈ ਸ਼ੈਲ ਕੰਪਨੀਆਂ ਹੋਣ, ਚਾਹੇ ਸ਼ੇਅਰਾਂ ਦੇ ਨਾਲ ਕਿਤੇ ਨਾ ਕਿਤੇ ਕਹਿ ਲਓ ਛੇੜਛਾੜ, ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਾਹਰੋਂ ਕਰ ਰਿਹਾ ਵਿਨੋਦ। ਉਹ ਜਿਵੇਂ ਕਹਿੰਦਾ ਨਾ, ਉਹ ਦੇਖ ਰਹੇ ਹੋ ਵਿਨੋਦ, ਉਹ ਕਹਿੰਦੇ ਵੀ ਅਸੀਂ ਦੇਖ ਰਹੇ ਹਾਂ ਵਿਨੋਦ ਨੂੰ। ਤਾਂ ਇਹ ਹੁਣ ਮਾਮਲਾ ਹੈ ਕਿ ਹਾਈ ਕੋਰਟ ਨੇ ਇਹਨਾਂ ਚੀਜ਼ਾਂ ਨੂੰ ਇੱਕ ਵਾਰੀ ਦਰਕਿਨਾਰ ਕਰ ਦਿੱਤਾ ਹੈ, ਪਰ ਅਡਾਨੀ ਗਰੁੱਪ ਦੇ ਮਸਲੇ ਜਿਹੜੇ ਉਹ ਏਡੀ ਛੇਤੀ ਹੱਲ ਨਹੀਂ ਹੋਣਗੇ। ਲੰਮੀਆਂ ਚੌੜੀਆਂ ਸੁਣਵਾਈਆਂ, ਵੈਸਾ ਹਾਲੇ ਚੱਲੇਗਾ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਗੋਧਰਾ ਕਾਂਡ ਦੀ। ਇਸ ਕਾਂਡ ਦੇ ਲਈ ਮੌਤ ਦੀ ਸਜ਼ਾ ਮੰਗੇਗੀ ਸਰਕਾਰ, ਗੁਜਰਾਤ ਸਰਕਾਰ। ਹਾਂਜੀ, ਦੇਖੋ ਇਹਦੇ 'ਚ ਕੀ ਸੀਗਾ ਕਿ ਕੁਝ ਬੰਦੇ ਇਸ ਤਰ੍ਹਾਂ ਦੇ ਸਨ ਜਿਹੜੇ ਗੋਧਰਾ ਕਾਂਡ ਦੇ ਵਿੱਚ ਦੋਸ਼ੀ ਪਾਏ ਗਏ ਸੀਗੇ। ਜਦੋਂ ਦੋਸ਼ੀ ਪਾਏ ਗਏ ਸਨ ਤੇ ਉਹ ਕੋਠੀ ਲੱਗ ਗਏ। ਜਦੋਂ ਫਾਹੇ ਲੱਗ ਗਏ
ਤਾਂ ਫਿਰ ਉਹਨਾਂ ਨੇ ਅਪੀਲ ਕੀਤੀ ਤੇ ਉਹਨਾਂ ਦੀ ਸਜ਼ਾ ਜਿਹੜੀ ਆ ਉਹ ਟੁੱਟ ਕੇ ਹੋ ਗਈ ਉਮਰ ਕੈਦ। ਜੀ। ਇਹ 11 ਦੋਸ਼ੀ ਸਨ। ਤਾਂ ਹੁਣ ਵਾਪਸ ਮਤਲਬ ਕਿ ਉਸ ਫੈਸਲੇ ਨੂੰ ਜੋ ਮਤਲਬ ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਦੇਖੋ ਉਹ ਜੋ 2002 ਦੇ ਵਿੱਚ ਇਹ ਸਾਰੀ ਘਟਨਾ ਹੋਈ ਹੈ ਵੀ ਗੋਧਰਾ ਟ੍ਰੇਨ ਕਾਂਡ ਦਾ ਜਿਹੜਾ 11 ਦੋਸ਼ੀਆਂ ਦਾ ਮਾਮਲਾ ਹੈ, ਉਹਦੇ ਵਿੱਚ ਮੌਤ ਦੀ ਸਜ਼ਾ ਦਿੱਤੇ ਜਾਣ ਤੇ ਜ਼ੋਰ ਦੇਵੇਗੀ, ਜਿਨ੍ਹਾਂ ਦੀ ਸਜ਼ਾ ਹਾਈ ਕੋਰਟ ਨੇ ਉਮਰ ਕੈਦ 'ਚ ਬਦਲ ਦਿੱਤੀ ਹੈ। ਤੁਸੀਂ ਸਮਝ ਗਏ ਕਿ ਟ੍ਰਾਇਲ ਕੋਰਟ ਨੇ ਉਹਨਾਂ ਨੂੰ ਸੁਣਾਈ ਫਾਂਸੀ, ਠੀਕ ਹੈ ਜੀ, ਜਿਹੜਾ ਹੁੰਦਾ ਸੈਸ਼ਨ ਕੋਰਟ, ਉੱਤੋਂ ਜਾ ਕੇ ਯਾਨੀ ਹਾਈ ਕੋਰਟ ਚੋਂ ਉਹ ਰਹਿ ਗਈ ਉਮਰ ਕੈਦ। ਤਾਂ ਹੁਣ ਇਹ ਸੁਪਰੀਮ ਕੋਰਟ 'ਚ ਆ ਗਏ ਨੇ ਤੇ ਵਕੀਲ ਵੀ ਮਤਲਬ ਕਿ ਸਰਕਾਰ ਦੇ ਵੱਡੇ ਵਕੀਲ ਲੜਨਗੇ ਇਸ ਕਿ ਇਹ ਜਿਹੜੇ 11 ਦੋਸ਼ੀ ਨੇ ਇਹਨਾਂ ਦੀ ਸਜ਼ਾਏ ਮੌਤ ਜਿਹੜੀ ਹੈ ਉਹ ਬਈ ਬਹਾਲ ਕਰੋ। ਪਰ ਇੱਥੇ ਹੁਣ ਵੱਡਾ ਸਵਾਲ ਤੇ ਪੈਦਾ ਹੋਏਗਾ ਨਾ ਕਿ ਸਰਕਾਰ ਜਿਹੜੀ ਹੈ ਉਹ ਫਿਰ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਕਿਉਂ ਛੱਡ ਰਹੀ ਹੈ? ਠੀਕ ਆ ਵੀ ਇਹ ਕਹਿੰਦੇ ਆ ਕਿ ਜਿਹੜਾ ਟ੍ਰੇਨ ਵਾਲਾ ਮਾਮਲਾ ਹੈ ਇਹ ਦੁਰਲਭਤਮ ਮਾਮਲਿਆਂ ਦੇ ਵਿੱਚੋਂ ਹੈ, ਠੀਕ ਹੈ, ਵੀ ਬਹੁਤ ਜਿਵੇਂ ਕਹਿ ਲਓ ਕਿ ਰੇਅਰੈਸਟ ਆਫ ਦਾ ਰੇਅਰ ਕਹਿੰਦੇ ਹੁੰਦੇ ਆ ਨਾ ਕਿ ਉਹ ਮਾਮਲਾ ਹੈ ਤੇ ਇਹਦੇ ਵਿੱਚ 59 ਲੋਕਾਂ ਨੂੰ ਜਿਉਂਦਿਆਂ ਸਾੜਿਆ ਗਿਆ ਸੀ। ਬਿਲਕੁਲ ਮੈਂ ਇਸ ਹੱਕ ਦੇ ਵਿੱਚ ਆ ਕਿ ਚਾਹੇ ਕਿਸੇ ਵੀ ਮਜ਼ਹਬ ਦੇ ਹੋਣ, ਚਾਹੇ ਉਹ ਹਿੰਦੂ ਸਨ, ਕਾਰ ਸੇਵਕ ਸਨ, ਜੇ ਉਹਨਾਂ ਨੂੰ ਇਸ ਤਰ੍ਹਾਂ ਦਰਿੰਦਗੀ ਨਾਲ ਸਾੜਿਆ ਗਿਆ, ਜਿਹੜੇ ਵੀ ਕੋਈ ਦੋਸ਼ੀ ਪਾਏ ਜਾਂਦੇ ਆ ਤਾਂ ਠੀਕ ਹੈ, ਉਹਨਾਂ ਨੂੰ ਸਜ਼ਾ ਮਿਲ ਜਾਵੇ। ਚਲੋ ਕੋਰਟ ਨੇ ਵੇਖਣਾ ਕਿ ਉਹਨਾਂ ਦੀ ਸਜ਼ਾ ਕੀ ਬਣਦੀ ਹੈ। ਪਰੰਤੂ ਰੌਲਾ ਤੇ ਇਸ ਕਰਦਾ ਕਿ ਬਿਲਕਿਸ ਬਾਨੋ ਵਾਲੇ ਜਿਹੜੇ ਮਾਮਲੇ 'ਚ ਦੋਸ਼ੀ ਹੈ, ਕੀ ਉਹ ਵੀ ਆਮ ਦੋਸ਼ੀ ਨੇ? ਜੀ, ਉਹ ਵੀ ਤਾਂ ਦੁਰਲਭਤਮ ਮਾਮਲਾ ਹੀ ਹੈ ਨਾ ਕਿ ਤੁਸੀਂ 7-8 ਜੀ ਮਾਰੋ, ਉਸ ਤੋਂ ਬਾਅਦ ਬੇਕਿਰਕੀ ਦੇ ਨਾਲ ਉਸ ਜਨਾਨੀ ਦਾ, ਉਸ ਬੀਬੀ ਦਾ ਰੇਪ ਕਰੋ। ਇਹ ਕੋਈ ਛੋਟਾ ਮਾਮਲਾ ਹੈ? ਜੀ ਜੀ। ਤਾਂ ਇਹਦੇ ਵਿੱਚ ਰਿਮਿਸ਼ਨ ਪਾਲਿਸੀ ਦੇ ਤਹਿਤ ਫਿਰ ਮਾਫੀਆਂ ਕਿਉਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ? ਤਾਂ ਸਰਕਾਰ ਵਾਸਤੇ ਤਾਂ ਨਾਗਰਿਕ ਬਰੋਬਰ ਹੈ ਨਾ। ਜੀ ਜੀ। ਜੇ ਗੋਧਰਾ 'ਚ ਕਾਂਡ ਹੋਇਆ ਉਹਦੇ 'ਚ ਜਿਹੜੇ ਸੜੇ ਨੇ ਨਾਗਰਿਕ, ਤਾਂ ਠੀਕ ਹੈ, ਆਪਾਂ ਮੰਨਦੇ ਆ ਕਿ ਬਈ ਉਹਨਾਂ ਦੇ ਨਾਲ ਜੋ ਹੋਇਆ ਮੰਦਭਾਗਾ ਹੈ। ਪਰੰਤੂ ਗੱਲ ਤੇ ਇਹ ਹੈ ਨਾ, ਜਿਹੜਾ ਮਸਲਾ ਹੈ ਕਿ ਬਈ ਹੁਣ ਜੇ ਬਿਲਕਿਸ ਬਾਨੋ ਦੇ ਦੋਸ਼ੀਆਂ ਨੂੰ ਦੇਖੋਗੇ ਤਾਂ ਉਹ ਵੀ ਇਹੋ ਜਿਹੇ ਨੇ, ਫਿਰ ਉਹਨਾਂ ਵਾਸਤੇ ਤੁਸੀਂ ਰਿਮਿਸ਼ਨ ਪਾਲਿਸੀ ਦੇ ਤਹਿਤ ਮਾਫੀ ਲੈ ਆਏ, ਫਿਰ ਉਹਨਾਂ ਵਾਸਤੇ ਵੀ ਸਰਕਾਰ ਦਾ ਹੱਕ ਬਣਦਾ ਸੀਗਾ ਕਿ ਆਪਣੇ ਨਾਗਰਿਕ ਨੂੰ ਨਿਆਂ ਦੇਣ ਲਈ ਉਹ ਉਹਨਾਂ ਨੂੰ ਵੀ ਕਹਿੰਦੇ ਕਿ ਹਾਂ ਬਈ ਇਹਨਾਂ ਨੂੰ ਉਮਰ ਕੈਦ ਦੀ ਬਜਾਏ ਫਾਂਸੀ ਦਿਓ, ਤੁਸੀਂ ਤੇ ਉਹਨਾਂ ਦੀ ਸਗੋਂ ਸਜ਼ਾ ਜਿਹੜੀ ਹੈ ਮਾਫ ਕੀਤੀ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟ ਜੀ ਤੇ ਗੱਲ ਕਰੀਏ ਜਵੇਦ ਅਖਤਰ ਦੇ ਬਿਆਨ ਦੀ। ਇਹਦੇ ਤੇ ਜਿਹੜੀ ਰਾਸ਼ਟਰਵਾਦੀ ਬੀਬੀ ਹੈ ਕੰਗਣਾ ਰਣੌਤ ਅਦਾਕਾਰਾ ਜਿਹੜੀ ਉਹ ਖੁਸ਼ ਹੋਈ ਹੈ। ਉਹ ਫਿਰ ਇਹਨਾਂ ਚੀਜ਼ਾਂ ਤੇ ਖੁਸ਼ ਹੁੰਦੀ ਹੈ। ਦਰਅਸਲ ਕੀ ਹੈ ਕਿ ਜਵੇਦ ਅਖਤਰ ਪਾਕਿਸਤਾਨ 'ਚ ਜਾਂਦੇ ਰਹਿੰਦੇ ਨੇ, ਬੜਾ ਇਹਨਾਂ ਦਾ ਮੋਹ ਪਿਆਰ ਹੈ, ਉੱਥੇ ਬੜੀ ਇੱਜ਼ਤ ਕਰਦੇ ਨੇ ਲੋਕ ਜਵੇਦ ਅਖਤਰ ਦੀ। ਤਾਂ ਬਈ ਇਹ ਉੱਥੇ ਜਦੋਂ ਗਏ ਸਨ, ਇਹ ਜਵੇਦ ਅਖਤਰ ਹੈ ਨਾ ਜਿਹੜਾ ਫਰਹਾਨ ਅਖਤਰ ਬਾਗ ਮਿਲਖਾ ਬਾਗ ਵਾਲਾ, ਉਹਦੇ ਫਾਦਰ ਸਾਹਿਬ ਨੇ ਜੀ, ਫਾਦਰ ਸਾਹਿਬ ਨੇ। ਤੇ ਇਹ ਜਾਵੇਦ ਅਖਤਰ ਬੜਾ ਖੁੱਲ ਕੇ ਬੋਲਦੇ ਨੇ, ਮਸਲਨ ਕਿ ਜਦੋਂ ਬੋਲਦੇ ਨੇ ਚਾਹੇ ਭਾਰਤ ਪਾਕਿਸਤਾਨ ਦੇ ਰਿਲੇਸ਼ਨ ਹੋਣ, ਚਾਹੇ ਆ ਜਿਹੜਾ ਦੇਸ਼ ਦੇ ਵਿੱਚ ਮਾਹੌਲ ਬਣਿਆ ਵਾ, ਚਾਹੇ ਇਹ ਸਾਰਾ ਕੁਝ ਹੋਵੇ, ਉਹ ਖੁੱਲ ਕੇ ਆਪਣੇ ਵਿਚਾਰ ਦਿੰਦੇ ਨੇ, ਕਿਸੇ ਤੋਂ ਡਰਦੇ ਝਿਜਕਦੇ ਨਹੀਂ ਆ ਉਹ ਜੀ। ਬੜੇ ਵੱਡੇ ਬੰਦਿਆਂ ਦੀ ਸੰਗਤ ਕੀਤੀ ਹੈ ਇਹਨਾਂ ਨੇ, ਬਹੁਤ ਵੱਡੇ ਸ਼ਾਇਰਾਂ ਦੀ ਸੰਗਤ ਕੀਤੀ ਹੈ ਤੇ ਖੁਦ ਹੀ ਇਹਨਾਂ ਦੀ ਸ਼ਾਇਰੀ ਜਿਹੜੀ ਆ ਬਾਖਮਾਲ ਹੈਗੀ ਆ। ਤਾਂ ਇਹ ਉੱਥੇ ਜਦੋਂ ਗਏ ਸਨ, ਇਹਨਾਂ ਨੇ ਫਿਰ ਪਾਕਿਸਤਾਨ ਦੀ ਵੀ ਉੱਥੇ ਝੰਡ ਕਰ ਦਿੱਤੀ ਥੋੜੀ ਜੀ। ਠੀਕ ਹੈ, ਫੈਜ਼ ਅਹਿਮਦ ਫੈਜ਼ ਜੀ ਦੀ ਯਾਦ ਦੇ ਵਿੱਚ ਪ੍ਰੋਗਰਾਮ ਸੀ ਤੇ ਇਹਨਾਂ ਨੂੰ ਜਦੋਂ ਇੱਕ ਪਾਕਿਸਤਾਨੀ ਨੇ ਪੁੱਛਿਆ ਕਿ ਕੀ ਹਿੰਦੁਸਤਾਨ ਜਾ ਕੇ ਤੁਸੀਂ ਆਖੋਗੇ ਕਿ ਪਾਕਿਸਤਾਨੀ ਲੋਕ ਅੱਛੇ? ਉਹਨੇ ਆਖਿਆ ਕਿ ਗੱਲ ਇਹ ਆ ਕਿ ਮੈਂ ਤੇ ਕਈ ਵਾਰ ਪਾਕਿਸਤਾਨ ਆ ਚੁੱਕਾ ਵਾਂ ਜੀ, ਠੀਕ ਹੈ ਨਾ, ਬਹੁਤ ਵਾਰੀ ਆ ਚੁੱਕਾ। ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਚੱਲਾਂਗੇ, ਕਦੋਂ ਤੱਕ ਚੱਲੂਗਾ? ਏਦਾਂ ਮਸਲਾ ਨਹੀਂ ਹੱਲ ਹੋਣਾ। ਤੇ ਅਸੀਂ ਦੇਖਿਆ ਕਿ ਮੁੰਬਈ ਤੇ ਹਮਲਾ ਕਰਕੇ ਇੱਥੇ ਅੱਤਵਾਦੀ ਜਿਹੜੇ ਆ ਉਹ ਤੁਰੇ ਫਿਰਦੇ ਰਹੇ, ਉਹ ਨਾਰਵੇ ਜਾਂ ਇਜਿਪਟ ਨਹੀਂ ਭੱਜ ਕੇ ਗਏ। ਉਹ ਅੱਤਵਾਦੀ ਤੁਹਾਡੇ ਦੇਸ਼ ਦੇ ਵਿੱਚ ਖੁੱਲ੍ਹੇਆਮ ਤੁਰਦੇ ਫਿਰਦੇ ਰਹੇ ਆ ਜੀ। ਤੇ ਜੇ ਇਸ ਤਰ੍ਹਾਂ ਹੋਏਗਾ ਤਾਂ ਫਿਰ ਕਿੱਦਾਂ ਗੱਲਾਂ ਬਾਤਾਂ ਚੱਲਣਗੀਆਂ? ਤੇ ਇਹ ਜਿਹੜਾ ਫਿਰ ਬਿਆਨ ਸੀ, ਤੁਹਾਨੂੰ ਪਤਾ ਹੈ ਕੰਗਣਾ ਰਣੌਤ ਨੇ ਤਾੜੀਆਂ ਮਾਰੀਆਂ, ਉਹ ਕਹਿੰਦੀ ਅੰਕਲ ਵਾਹ ਕਿਆ ਘਰ ਮੇਂ ਘੁਸ ਕੇ ਮਾਰਾ ਹੈ। ਪਰ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇਦਾਂ ਦੇ ਜਿਹੜੇ ਬੰਦੇ ਹੁੰਦੇ ਨੇ ਉਹ ਕਿਸੇ ਦੇ ਵੀ ਮੂੰਹ ਤੇ ਗੱਲ ਕਰ ਦਿੰਦੇ ਨੇ।
ਪਾਕਿਸਤਾਨ 'ਚ ਜਾ ਕੇ ਪਾਕਿਸਤਾਨ 'ਚ ਗੱਲ ਕਰਨੀ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ ਜ਼ੋਰ। ਜੀ। ਉਹ ਉਹੀ ਗੱਲ ਕਰ ਸਕਦੇ ਨੇ ਜਿਹੜੇ ਇੱਥੇ ਇਹਨਾਂ ਦੇ ਨਾਲ ਜੋ ਇਹਨਾਂ ਦਾ ਕੱਟੜਵਾਦ ਹੈ ਉਹ ਤੇ ਟੱਕਰ ਲੈਣ ਵਾਲੇ, ਜੀ। ਕਿਉਂਕਿ ਉਹਨਾਂ ਦੀ ਲੜਾਈ ਕੱਟੜਵਾਦ ਨਾਲ ਹੀ ਹੁੰਦੀ ਹੈ। ਤੇ ਕੱਟੜਵਾਦ ਕਿਸੇ ਵੀ ਮਜ਼ਹਬ ਦਾ ਹੋਵੇ ਉਹ ਫਿਰ ਉਹਦੇ ਖਿਲਾਫ ਖੜ ਜਾਂਦੇ ਆ। ਸੋ ਇਹ ਠੀਕ ਹੈ, ਹੁਣ ਤਾੜੀਆਂ ਮਾਰ ਰਹੇ ਨੇ, ਪਰੰਤੂ ਗੱਲ ਇਹ ਹੈ ਕਿ ਬਈ ਇਸ ਮਸਲੇ ਦੇ ਵਿੱਚ, ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸੂਟ ਕਰ ਗਿਆ, ਉਹ ਇਹਨਾਂ ਦੇ ਫਿੱਟ ਬਹਿ ਗਿਆ, ਪਰ ਉਹਨਾਂ ਦੀ ਆਪਣੀ ਇੱਕ ਤਰ੍ਹਾਂ ਨਾਲ ਕਹਿ ਲਓ ਤਬੀਅਤ ਹੀ ਐਸੀ ਹੈ, ਉਹਨਾਂ ਦੀ ਆਦਤ ਹੀ ਐਸੀ ਹੈ। ਮੈਂ ਬਹੁਤ ਫੋਲੋ ਕਰਦਾ ਉਹਨਾਂ ਦੀ ਸ਼ਾਇਰੀ ਦਾ, ਬੜਾ ਮੁਰੀਦ ਆ। ਉਹਨਾਂ ਦੀ ਗੱਲਬਾਤ ਵੀ ਇੰਟਰਵਿਊਜ਼ ਦੇ ਵਿੱਚ ਜੇ ਤੁਸੀਂ ਸੁਣੋਗੇ ਤਾਂ ਬੜੀ ਖੁੱਲਮ ਖੁੱਲੀ ਹੁੰਦੀ ਹੈ। ਉਹਨਾਂ ਨੇ ਗੱਲ ਕਹਿ ਦਿੱਤੀ ਹੈ ਤਾਂ ਕੰਗਣਾ ਰਣੌਤ ਨੇ ਚਲੋ ਚੰਗਾ ਕਿਸੇ ਬਹਾਨੇ ਚੰਗੇ ਬੰਦੇ ਦੀ ਤਾਰੀਫ ਵੀ ਕੀਤੀ ਹੈ, ਨਹੀਂ ਤਾਂ ਇਹ ਤਾਂ ਟ੍ਰੋਲ ਹੀ ਕਰਦੇ ਰਹਿੰਦੇ ਆ ਅਖਤਰ ਨੂੰ। ਬਿਲਕੁਲ ਮਿੰਟੂ ਜੀ, 10 ਦਿਨਾਂ 12 ਦਿਨਾਂ ਦੀ ਗੱਲ ਆ, ਜਿੱਦੇ ਕਿਤੇ ਮੋਦੀ ਸਰਕਾਰ ਨੂੰ ਸ਼ੀਸ਼ਾ ਦਿਖਾਤਾ ਉਹਦੇ ਫੇਰ ਭਗਤਾਂ ਦੇ ਢਿੱਡ ਔਖੇ ਹੋ ਜਾਣੇ ਹਾਂਜੀ ਹਾਂਜੀ, ਨਹੀਂ ਉਹ ਦਿਖਾ ਨਹੀਂ, ਫਿਰ ਇਦਾਂ ਦਾ ਬੰਦਾ ਵੀ ਇਦਾਂ ਦਾ ਹੀ ਚਾਹੀਦਾ ਹੈ ਨਾ। ਬਿਲਕੁਲ, ਜਿੱਥੇ ਵੀ ਕੋਈ ਹੈ ਬਈ ਇਦਾਂ ਤਾਂ ਹੁਣ ਜਿਹੜੇ ਹੈਗੇ ਨੇ ਦੂਜੇ ਧੜੇ ਵਾਲੇ ਉਹ ਕਹਿਣਗੇ ਇਹ ਵੀ ਰਾਸ਼ਟਰਵਾਦੀ ਹੋ ਗਿਆ। ਇਹ ਵੀ ਤਾਂ ਸਾਡੀ ਸਮੱਸਿਆ ਨਾ, ਅਸੀਂ ਸਰਟੀਫਿਕੇਟ ਬੜੇ ਛਾਪਦੇ ਆ, ਪਰ ਗੱਲ ਇਹ ਆ ਕਿ ਸਾਨੂੰ ਇਦਾਂ ਦੇ ਬੰਦੇ ਚੰਗੇ ਨਹੀਂ ਲੱਗਦੇ ਵੀ ਜਿਹੜੇ ਇੱਕ ਬੈਲੈਂਸ ਬਣਾ ਕੇ ਤੁਰਦੇ ਨੇ, ਜਿਹੜੇ ਮੱਧ ਮਾਰਗੀ ਹੁੰਦੇ ਨੇ, ਉਹ ਬੰਦੇ ਅਸੀਂ ਪਸੰਦ ਘੱਟ ਕਰਦੇ ਆ। ਤਾਂ ਇਹ ਬੰਦਿਆਂ ਦੀ ਇਹ ਖਾਸੀਅਤ ਹੈ ਕਿ ਜਿੱਥੇ ਵੀ ਗਲਤ ਹੈ ਬੋਲਦੇ ਤੁਹਾਨੂੰ ਨਜ਼ਰ ਆਉਣਗੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਜੁੜੇ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ। ਅਗਲੇ ਹਿੱਸੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ, ਕੁਝ ਖਾਸ ਖਬਰਾਂ ਨੂੰ ਲੈ ਕੇ। ਬੇਸ਼ੱਕ ਭਾਸ਼ਾਵਾਂ ਬੋਲੀਆਂ ਬਹੁਤ ਪੁਰਾਣੀਆਂ ਨੇ, ਮਨੁੱਖ ਨੇ ਜਦੋਂ ਤੋਂ ਇਹ ਸਮਾਜ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਬੋਲੀਆਂ ਭਾਸ਼ਾਵਾਂ ਚੱਲੀਆਂ ਆ ਰਹੀਆਂ ਨੇ। ਪਰ ਜਿਹੜਾ ਅੱਜ ਆਪਾਂ ਕੌਮਾਂਤਰੀ ਮਾਂ ਬੋਲੀ ਦਿਵਸ ਦਿਹਾੜਾ ਮਨਾ ਰਹੇ ਹਾਂ, ਇਹਦੀ ਜਿਹੜੀ ਹਿਸਟਰੀ ਹੈ ਉਹਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ। ਇਹਦੀ ਜਿਹੜੀ ਲੋੜ ਮਹਿਸੂਸ ਹੋਈ ਕਿ 21 ਫਰਵਰੀ ਨੂੰ ਹੀ ਕਿਉਂ ਮਨਾਇਆ ਜਾਵੇ, ਤਾਂ ਇਹ ਇੱਕ ਬੜਾ ਸੰਘਰਸ਼ ਲੜਿਆ ਗਿਆ ਸੀ ਇਸ ਗੱਲ ਖਾਤਰ ਵੀ। ਹਾਲਾਂਕਿ ਉਹ ਬੰਗਲਾਦੇਸ਼ ਦਾ ਸੰਘਰਸ਼ ਸੀਗਾ, 1950-52 ਦੇ ਵਿੱਚ ਉਹ ਲੜਿਆ ਗਿਆ ਸੀਗਾ। ਸਟੂਡੈਂਟਸ ਨੇ ਕਰਫਿਊ ਤੋੜ ਕੇ ਉਸ ਸੰਘਰਸ਼ ਨੂੰ ਫਿਰ ਲੜਿਆ ਸੀ। ਆਪਣੇ ਲਈ ਹਰ ਕੋਈ ਸੰਘਰਸ਼ ਕਰਦਾ, ਪਰ ਸਾਂਝੇ ਉੱਦਮਾਂ ਲਈ, ਸਾਂਝੇ ਸਰੋਕਾਰਾਂ ਲਈ ਸੰਘਰਸ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ। ਇਸ ਸੰਘਰਸ਼ ਦੇ ਵਿੱਚ ਕਈ ਵਿਦਿਆਰਥੀ ਵੀ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸੀ। ਪੂਰੀ ਖਬਰ ਤੇ ਚਰਚਾ ਕਰਾਂਗੇ ਬ੍ਰੇਕ ਤੋਂ ਪਾਰ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇਹਦੇ ਨਾਲ ਕੁਝ ਹੋਰ ਅਹਿਮ ਖਬਰਾਂ ਬਾਰੇ ਵੀ ਕਰਾਂਗੇ ਗੱਲਬਾਤ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ। ਗੱਲ ਕਰਾਂਗੇ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੀ। ਅਸਲ ਦੇ ਵਿੱਚ ਇਹ ਦਿਹਾੜਾ ਮਨਾਉਣ ਦੀ ਸ਼ੁਰੂਆਤ ਹੋਈ ਸੀ 1999 ਦੇ ਵਿੱਚ। 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾਣ ਲੱਗਿਆ 1999 ਦੇ ਵਿੱਚ, ਕਿਉਂਕਿ ਯੂਨੈਸਕੋ ਮਹਾਸਭਾ ਨੇ ਇਹਨੂੰ 1999 ਦੇ ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ। ਅੱਜ ਮਾਂ ਬੋਲੀ ਦਿਵਸ ਹੈ। ਤੁਹਾਨੂੰ ਸਾਰਿਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੀ ਪੂਰੀ ਟੀਮ ਵੱਲੋਂ ਇਸ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ। ਦਿਵਸ ਹਿੰਦੀ ਦਾ ਸ਼ਬਦ ਆ, ਆਪਾਂ ਦਿਹਾੜਾ ਸ਼ਬਦ ਵਰਤ ਸਕਦੇ ਹਾਂ। ਅਸਲ ਦੇ ਵਿੱਚ ਹੋਇਆ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ, ਉਦੋਂ 1947 ਦੇ ਵਿੱਚ ਪਾਕਿਸਤਾਨ ਨੇ ਪੂਰਬੀ ਪਾਕਿਸਤਾਨ ਜਿਹੜਾ ਕਿ ਹੁਣ ਬੰਗਲਾਦੇਸ਼ ਹੈ, ਉਹ ਵੀ ਪਾਕਿਸਤਾਨ ਦੇ ਹਿੱਸੇ ਹੈ ਤੇ ਉੱਥੇ ਉਰਦੂ ਨੂੰ ਸਖਤੀ ਦੇ ਨਾਲ ਲਾਗੂ ਕਰ ਦਿੱਤਾ ਗਿਆ, ਜਦਕਿ ਉੱਥੋਂ ਦੇ ਲੋਕਾਂ ਦੀ ਮਾਤ ਭਾਸ਼ਾ ਬੰਗਾਲੀ ਭਾਸ਼ਾ ਹੀ ਸੀ। 1952 ਦੇ ਵਿੱਚ ਜਦੋਂ ਸਰਕਾਰ ਨੇ ਬਾਕੀ ਭਾਸ਼ਾਵਾਂ ਤੇ ਪਾਬੰਦੀ ਲਾਤੀ, ਤਾਂ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਆਮ ਲੋਕਾਂ ਨੇ ਅੰਦੋਲਨ ਸ਼ੁਰੂ ਕਰਤਾ, ਜਿਹਨੂੰ ਰੋਕਣ ਦੇ ਲਈ ਪੁਲਿਸ ਨੇ ਗੋਲੀ ਚਲਾਈ ਤੇ ਇਸ ਗੋਲੀ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਉਹਨਾਂ ਦਾ ਨਾਂ ਸੀ ਅਬਦੁਲ ਸਲਾਮ, ਅਬਦੁਲ ਬਰਕਤ, ਰਫੀਕ ਉਦੀਨ ਅਹਿਮਦ, ਅਬਦੁਲ ਜਾਬਰ ਤੇ ਸ਼ਫੀਰ ਰਹਿਮਨ। ਇਹ ਉੱਥੇ ਮਾਰੇ ਗਏ ਸੀ 21 ਫਰਵਰੀ 1952 ਦੇ ਵਿੱਚ। ਤਾਂ ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਲਗਾਤਾਰ ਇਹ ਲੋਕਾਂ ਦੀ ਯਾਦ ਦੇ ਵਿੱਚ ਹਰ ਸਾਲ ਲੋਕਾਂ ਨੇ ਜਿਹੜਾ ਇਹਨਾਂ ਨੂੰ ਯਾਦ ਕਰਨਾ ਤੇ ਇਹਨਾਂ ਨੂੰ ਯਾਦ ਕਰਨ ਦੇ ਲਈ 21 ਫਰਵਰੀ ਨੂੰ ਸ਼ਹੀਦਾਂ ਦਾ ਦਿਨ ਜਾਂ ਸੰਘਰਸ਼ਕਾਰੀਆਂ ਦਾ ਦਿਨ ਕਿਹਾ ਜਾਣ ਲੱਗਿਆ ਬੰਗਲਾਦੇਸ਼ ਦੇ ਵਿੱਚ। ਜਦੋਂ ਇਹ ਯੂਨੈਸਕੋ ਮਹਾਸਭਾ ਕਹਿ ਲਓ ਜਾਂ ਕੌਮਾਂਤਰੀ ਪੱਧਰ ਤੇ ਇਸ ਗੱਲ ਦੀ ਜਦੋਂ ਪਿੱਠ ਭੂਮੀ ਦੇ ਵਿੱਚ ਜਾ ਕੇ ਇਤਿਹਾਸ ਦੇ ਵਿੱਚ ਜਾ ਕੇ ਦੇਖਿਆ ਗਿਆ ਕਿ 21 ਫਰਵਰੀ ਨੂੰ ਕਿਉਂ ਇਹ ਮਨਾਇਆ ਜਾਂਦਾ, ਤਾਂ ਫਿਰ 1999 ਦੇ ਵਿੱਚ ਇੱਕ ਮਤਾ ਪਾਸ ਹੋਇਆ ਤੇ ਉਸ ਬਾਅਦ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਹਾੜੇ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਤੇ ਹੁਣ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਵਿਸ਼ਵ ਦੇ ਵਿੱਚ ਲਗਭਗ 7000 ਬੋਲੀਆਂ ਨੇ ਤੇ ਭਾਸ਼ਾਵਾਂ ਨੇ, ਜਿਨ੍ਹਾਂ ਦੇ ਵਿੱਚੋਂ ਅੱਧੀਆਂ ਤੇ ਖਤਮ ਹੋਣ ਦਾ ਹੁਣ ਖਤਰਾ ਮੰਡਰਾ ਰਿਹਾ। ਇਹਦਾ ਮੁੱਖ ਜਿਹੜਾ ਕਾਰਨ ਆ ਉਹ ਇਹ ਹੈ ਕਿ ਜਨਤਕ ਖੇਤਰ ਤੇ ਸਿੱਖਿਆ ਪ੍ਰਣਾਲੀ ਦੇ ਖੇਤਰ ਦੇ ਵਿੱਚ ਸਿਰਫ ਗਿਣਤੀ ਦੀਆਂ ਭਾਸ਼ਾਵਾਂ ਨੂੰ ਹੀ ਵਰਤਿਆ ਜਾਂਦਾ ਤੇ ਮੌਜੂਦਾ ਡਿਜੀਟਲ ਯੁੱਗ ਦੇ ਵਿੱਚ ਇਹਨਾਂ ਦੀ ਗਿਣਤੀ ਤਾਂ 100 ਤੋਂ ਵੀ ਘੱਟ ਗਈ ਹੈ। ਸੋ ਜਿਹੜੀ ਪੰਜਾਬੀ ਮਾਂ ਬੋਲੀ ਹੈ ਸਾਡੀ, ਇਹ ਸਦੀਆਂ ਪੁਰਾਣੀ ਹੈ ਤੇ ਇਹਦੀ ਵਰਤੋਂ ਸਿਰਫ ਪੰਜਾਬ ਤੇ ਭਾਰਤ ਦੇ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਲੋਕਾਂ ਵੱਲੋਂ ਵੀ ਇਹ ਮਾਣ ਤੇ ਸਤਿਕਾਰ ਦੇ ਨਾਲ ਇਹਦੀ ਵਰਤੋਂ ਕੀਤੀ ਜਾਂਦੀ। ਇਹਨੂੰ ਬੋਲਣ ਵਾਲੇ ਨੇ। ਬੋਲੀਆਂ ਸੰਬੰਧੀ ਵਿਸ਼ਵ ਵਿਗਿਆਨ ਕੋਸ਼ ਐਥਨੋਲੋਗ ਆ ਜਿਹੜਾ 2005 ਦਾ, ਉਹਨੇ ਇਹ ਗੱਲ ਕਹੀ ਸੀਗੀ ਕਿ ਪੰਜਾਬੀ ਮਾਂ ਬੋਲੀ ਨੂੰ ਬੋਲਣ ਵਾਲੇ ਲੋਕ ਵਿਸ਼ਵ ਭਰ ਦੇ ਵਿੱਚ 8 ਕਰੋੜ ਤੋਂ ਵੱਧ ਨੇ, 9 ਕਰੋੜ ਦੇ ਕਰੀਬ ਨੇ। ਇਹ ਗੱਲਾਂ 2005 ਦੀਆਂ ਨੇ ਤੇ ਪੂਰੇ ਸੰਸਾਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਭਾਸ਼ਾਵਾਂ ਦੇ ਵਿੱਚ ਇਹ 10ਵੇਂ ਨੰਬਰ ਤੇ ਹੈ। ਸਾਡੇ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਤਾਂ ਲਗਭਗ 60% ਲੋਕ ਪੰਜਾਬੀ ਮਾਂ ਬੋਲੀ 'ਚ ਗੱਲ ਕਰਦੇ ਆ, ਭਾਰਤ ਦੇ ਵਿੱਚ 3% ਤੇ ਇਸ ਤਰ੍ਹਾਂ ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਜਰਮਨੀ, ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵਸਦਾ ਉੱਥੇ ਇਹ ਮਾਂ ਬੋਲੀ ਜਿਹੜੀ ਆ ਉਹ ਬੜੇ ਫ਼ਖਰ ਤੇ ਮਾਣ ਦੇ ਨਾਲ ਬੋਲੀ ਜਾਂਦੀ ਹੈ। ਸੋ ਆਪਾਂ ਵੀ ਇਹ ਅੱਜ ਦੇ ਦਿਹਾੜੇ ਦੇ ਦਿਨ ਸੋਚਿਆ ਕਰੀਏ, ਪ੍ਰਣ ਕਰਿਆ ਕਰੀਏ ਕਿ ਜਿੰਨੀ ਗੱਲ ਕਰੀਏ ਆਪਦੀ ਮਾਂ ਬੋਲੀ ਦੇ ਵਿੱਚ ਕਰੀਏ। ਲਹਿਜ਼ਾ ਜੋ ਮਰਜ਼ੀ ਹੋਵੇ, ਉਹ ਕੋਈ ਵੀ ਹੋ ਸਕਦਾ, ਪਰ ਬੋਲੀ ਜਿਹੜੀ ਹੈ, ਗੱਲਬਾਤ ਹੈ ਜਿਹੜੀ ਆਪਣੀ ਮਾਂ ਬੋਲੀ ਦੇ ਵਿੱਚ ਹੀ ਕਰੀਏ। ਤੇ ਅਸਲ ਦੇ ਵਿੱਚ ਅੱਜ ਜਿਹੜੀ ਆ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੀ ਲੋਕਾਂ ਨੇ ਸੰਘਰਸ਼ ਕੀਤਾ ਸੀ, ਪਰ ਬਾਵਜੂਦ ਇਸ ਦੇ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਜਿਹੜਾ ਦਰਜਾ ਉਹ ਹਾਸਲ ਨਹੀਂ ਹੋਇਆ ਤੇ ਹਲੇ ਤੱਕ ਉੱਥੇ ਜਿਹੜੀ ਆ ਅੰਗਰੇਜ਼ੀ ਬੋਲੀ ਜਾਂਦੀ ਹੈ। ਪੰਜਾਬੀ ਸੂਬਾ ਜਿਹਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੇ ਨਾਮ ਤੇ ਹੋਈ ਹੈ, ਇਹ ਭਾਸ਼ਾ ਹਜੇ ਵੀ ਬਣਦਾ ਮਾਣ ਸਤਿਕਾਰ ਨਹੀਂ ਪ੍ਰਾਪਤ ਕਰ ਸਕੀ। ਇਹਦੇ ਨਾਲ ਹੀ ਮਿਲਦੀ ਜੁਲਦੀ ਜਿਹੜੀ ਗੱਲ ਆ ਉਹ ਤੁਹਾਨੂੰ ਅੱਜ ਜਿਹੜੀ ਖਬਰਾਂ ਆ ਰਹੀਆਂ ਨੇ ਉਹਨਾਂ ਦੇ ਵਿੱਚੋਂ 2 ਖਬਰਾਂ ਤੁਹਾਨੂੰ ਸੁਣਾ ਦਿੰਦੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਅੱਜ ਵੀ ਪੰਜਾਬ ਦੇ ਵਿੱਚ ਮਾਂ ਬੋਲੀ ਕਿੱਥੇ ਖੜੀ ਹੈ। ਇੱਕ ਤਾਂ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੱਲੋਂ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਦੇ ਲਈ ਕੀਤੇ ਗਏ ਐਲਾਨ ਜਿਹੜੇ ਆ ਉਹ ਕਾਗਜ਼ੀ ਪੱਤਰ ਹੀ ਰਹਿ ਗਏ ਹੈ। ਕੌਮਾਂਤਰੀ ਮਾਂ ਬੋਲੀ ਦਿਹਾੜੇ ਤੱਕ ਰਾਜ ਭਰ ਦੇ ਵਿੱਚ ਸਾਰੇ ਕਾਰਜ ਪੰਜਾਬੀ ਦੇ ਵਿੱਚ ਕਰਨ ਦੇ ਦਾਅਵੇ, ਚੇਤਨ ਰੈਲੀਆਂ, ਸੈਮੀਨਾਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹੈ। ਸਰਕਾਰੀ ਵਿਭਾਗਾਂ ਦੇ ਅੰਗਰੇਜ਼ੀ ਦੇ ਵਿੱਚ ਜਾਰੀ ਪੱਤਰ ਵੀ ਮਾਂ ਬੋਲੀ ਦਾ ਮਜ਼ਾਕ ਉਡਾਉਂਦੇ ਰਹੇ। ਮੁੱਖ ਮੰਤਰੀ ਨੇ ਰਾਜ ਦੇ ਸਾਰੇ ਕਾਰੋਬਾਰੀ ਤੇ ਅਦਾਰਿਆਂ ਨੂੰ 21 ਫਰਵਰੀ ਤੱਕ ਆਪਣੇ ਬੋਰਡ ਪੰਜਾਬੀ ਦੇ ਵਿੱਚ ਕਰਨ ਦੀ
ਹਦਾਇਤ ਕੀਤੀ ਸੀ। ਸਰਕਾਰੀ ਪ੍ਰਾਈਵੇਟ ਦਫ਼ਤਰਾਂ ਦੇ ਬੋਰਡ, ਨੇਮ ਪਲੇਟਾਂ, ਬਾਜ਼ਾਰਾਂ ਦੇ ਵਿੱਚ ਲੱਗੇ ਸਾਈਨ ਬੋਰਡਾਂ ਤੇ ਵੀ ਕੋਈ ਤਬਦੀਲੀ ਨਜ਼ਰ ਨਹੀਂ ਆਈ, ਸਗੋਂ ਪਹਿਲਾਂ ਵਾਂਗ ਹੀ ਅੰਗਰੇਜ਼ੀ ਭਾਸ਼ਾ ਭਾਰੂ ਰਹੀ ਹੈ। ਜ਼ਿਲ੍ਹਾ ਭਾਸ਼ਾ ਅਫਸਰ ਮਾਨਸਾ ਜਾਂ ਹੋਰ ਜਿਹੜੇ ਅਫਸਰ ਇਸ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਨੇ, ਵਿਭਾਗਾਂ ਨੇ ਮਾਂ ਬੋਲੀ ਪ੍ਰਤੀ ਹੇਜ ਦਿਖਾਉਂਦਿਆਂ ਵੱਡੇ ਯਤਨ ਤਾਂ ਸ਼ੁਰੂ ਕੀਤੇ ਨੇ, ਪਰ ਥੋੜ੍ਹੇ ਸਮੇਂ ਦੌਰਾਨ ਹੀ ਕੋਈ ਤਬਦੀਲੀ ਹੋਵੇ ਸੰਭਵ ਨਹੀਂ ਹੈ। ਫਿਰ ਵੀ ਉਹ ਆਪਣੇ ਯਤਨ ਜਾਰੀ ਰੱਖਣਗੇ। ਅੱਜ ਵੀ ਪੀਆਰਟੀਸੀ ਦੀਆਂ ਬੱਸਾਂ ਦੇ ਉੱਤੇ ਤੁਸੀਂ ਪੀਆਰਟੀਸੀ ਅੰਗਰੇਜ਼ੀ ਦੇ ਵਿੱਚ ਪੜ੍ਹੋਗੇ, ਅੱਜ ਵੀ ਟ੍ਰੈਫਿਕ ਪੁਲਿਸ ਦੀਆਂ ਗੱਡੀਆਂ ਦੇ ਉੱਤੇ ਟ੍ਰੈਫਿਕ ਪੁਲਿਸ ਲਿਖਿਆ ਪੜ੍ਹੋਗੇ, ਅੱਜ ਵੀ ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਦੇ ਉੱਤੇ ਕੋਈ ਕਿਸੇ ਵੀ ਤਰ੍ਹਾਂ ਦੀ ਦੁਕਾਨ ਆ, ਪਰ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਕਾਹਨੂੰ ਲੈਣਾ, ਤਾਂ ਉਹ ਵੀ ਤੁਹਾਨੂੰ ਜਿਹੜੇ ਉਹਦੇ ਬੋਰਡ ਆ ਉਹ ਅੰਗਰੇਜ਼ੀ ਦੇ ਵਿੱਚ ਲਿਖਣ ਨੂੰ ਵੇਖ ਸਕੋਗੇ ਤੁਸੀਂ। 2014-15 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹਾਈਵੇਜ਼ ਬਣ ਰਹੇ ਸੀਗੇ, ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਤਾਂ ਉਦੋਂ ਇਹ ਮੁੱਦਾ ਬਹੁਤ ਉੱਠਿਆ ਸੀ, ਕਿਉਂਕਿ ਹਾਈਵੇਜ਼ ਦੇ ਉੱਪਰ ਜਿਹੜੇ ਸਾਈਨ ਬੋਰਡ ਸੀਗੇ ਉਹਨਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਸਾਡੀ ਜਿਹੜੀ ਹੈ, ਸਾਡੀ ਜ਼ੁਬਾਨ ਜਿਹੜੀ ਆ ਉਹਨੂੰ ਉੱਪਰ ਨਹੀਂ ਸੀ ਰੱਖਿਆ ਗਿਆ। ਹਾਲਾਂਕਿ ਜਿਹੜੇ ਲੋਕ ਮਾਂ ਬੋਲੀ ਪ੍ਰਤੀ ਸੁਹਿਰਦ ਨਹੀਂ, ਉਹਨਾਂ ਨੂੰ ਤਾਂ ਇੰਨੀ ਕੁ ਗੱਲ ਹੀ ਲੱਗਦੀ ਹੈ ਕਿ ਫਿਰ ਕੀ ਹੋ ਗਿਆ ਜੇ ਤੀਜੇ ਨੰਬਰ ਤੇ ਲਿਖਤੀ, ਪਰ ਸਾਡੇ ਆਪਦੇ ਖਿੱਤੇ 'ਚ, ਸਾਡੇ ਆਪਦੇ ਘਰ 'ਚ ਸਾਡੀ ਮਾਂ ਬੋਲੀ ਦਾ ਤੀਜਾ ਨੰਬਰ ਕਿਉਂ? ਠੀਕ ਹੈ, ਅਸੀਂ ਦੂਜੀਆਂ ਭਾਸ਼ਾਵਾਂ ਸਿੱਖਾਂਗੇ, ਬੋਲਾਂਗੇ ਵੀ, ਪਰ ਸਾਡੀ ਮਾਂ ਬੋਲੀ ਤਾਂ ਪਹਿਲ 'ਤੇ ਹੋਣੀ ਚਾਹੀਦੀ ਹੈ ਨਾ। ਦੱਖਣ ਦੇ ਵਿੱਚ ਇੱਦਾਂ ਹੀ ਹੈ, ਦੱਖਣ ਦੇ ਲੋਕ ਆਪਣੀਆਂ ਭਾਸ਼ਾਵਾਂ, ਚਾਹੇ ਉਹ ਕੰਨੜ ਬੋਲਦੇ ਨੇ, ਚਾਹੇ ਉਹ ਤਾਮਿਲ ਬੋਲਦੇ ਨੇ, ਚਾਹੇ ਉਹ ਮਲਿਆਲਮ ਬੋਲਦੇ ਨੇ, ਆਪਣੀਆਂ ਭਾਸ਼ਾ ਨੂੰ ਬਹੁਤ ਪਿਆਰ ਕਰਦੇ ਆ ਉਹ ਲੋਕ। ਤੁਸੀਂ ਉਹਨਾਂ ਦਾ ਕਦੇ ਦੇਖਿਓ ਅਸਲ ਦੇ ਵਿੱਚ, ਚਲੋ ਇੱਥੇ ਪੋਲੀਟੀਕਲ ਘਟਨਾ ਦਾ ਇੱਕ ਜ਼ਿਕਰ ਕਰਦੇ ਚੱਲਦੇ ਹਾਂ, ਥੋੜ੍ਹੀ ਜਿਹੀ ਛੋਟੀ ਜਿਹੀ ਤਾਮਿਲਨਾਡੂ ਦੇ ਰਾਜਪਾਲ ਨੇ, ਭਾਜਪਾ ਦਾ ਰਾਜਪਾਲ ਆ ਉੱਥੇ, ਉਹਨੇ ਤਾਮਿਲਨਾਡੂ ਨਹੀਂ ਬੋਲਿਆ, ਉਹਨੇ ਤਮਿੰਗੜਮ ਬੋਲਤਾ, ਜਿਹੜਾ ਕਿ ਲਫ਼ਜ਼ ਉਹ ਬੜੇ ਫ਼ਖਰ ਦੇ ਨਾਲ ਲੈਂਦਾ ਹੈ। ਤਾਮਿਲਨਾਡੂ ਦਾ ਮਤਲਬ ਬਣਦਾ ਅਸਲ ਦੇ ਵਿੱਚ ਤਾਮਿਲਾਂ ਦਾ ਦੇਸ਼। ਇਸ ਸ਼ਬਦ ਦੇ ਵਿੱਚੋਂ ਉਹ ਆਪਣੀ ਜਿਹੜੀ ਉਹਨਾਂ ਦੀ ਆਪਣੇ ਦੇਸ਼ ਪ੍ਰਤੀ ਇੱਕ ਭਾਵਨਾ, ਆਪਣੇ ਖਿੱਤੇ ਦੀ ਇੱਕ ਭਾਵਨਾ, ਉਹਦਾ ਉਹ ਇਹਦੇ ਵਿੱਚੋਂ ਭਾਵਨਾ ਲੈਂਦੇ ਆ ਕਿ ਯਾਰ ਇਹ ਤਾਮਿਲਨਾਡੂ ਹੈ, ਯਾਨੀ ਕਿ ਤਾਮਿਲਾਂ ਦਾ ਦੇਸ਼ ਆ। ਅਸੀਂ ਤਾਮਿਲ ਹੈ ਤੇ ਇਹ ਸਾਡਾ ਨਾਡੂ ਹੈ ਤੇ ਸਾਡਾ ਦੇਸ਼ ਹੈ। ਉਹ ਇਸ ਗੱਲ ਤਾਮਿਲਨਾਡੂ ਲਫ਼ਜ਼ ਨੂੰ ਇੱਕ ਫ਼ਖਰ ਵਜੋਂ ਵਰਤਦੇ ਆ। ਰਾਜਪਾਲ ਨੇ ਆਪਣੇ ਭਾਸ਼ਣ ਦੇ ਵਿੱਚ ਉਹ ਲਫ਼ਜ਼ ਨਹੀਂ ਬੋਲਿਆ ਤੇ ਉੱਥੋਂ ਦੀਆਂ ਸਾਰੀਆਂ ਪਾਰਟੀਆਂ ਨੇ ਰਾਜਪਾਲ ਦਾ ਬਾਈਕਾਟ ਕਰਤਾ। ਉਹਨੂੰ ਭਾਸ਼ਣ ਅੱਧ ਵਿਚਾਲੇ ਛੱਡਣਾ ਪਿਆ ਆਪਣਾ, ਕਿ ਸਾਡੇ ਪੰਜਾਬ ਦੇ ਵਿੱਚ ਹੈ ਏਡੀ ਬੈਕਬੋਨ, ਸਾਡੇ ਸਾਰੇ ਲੀਡਰਾਂ ਦੇ ਵਿੱਚ ਹੀ। ਠੀਕ ਹੈ, ਅੱਜ ਆਪਾਂ ਭਗਵੰਤ ਮਾਨ ਸਰਕਾਰ ਦੀ ਗੱਲ ਕਰ ਰਹੇ ਹਾਂ ਕਿ ਬਈ ਇਹਨਾਂ ਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ, ਬੋਰਡ ਨਹੀਂ ਬਦਲੇ ਗਏ। ਠੀਕ ਹੈ, ਇਹ ਚੀਜ਼ਾਂ ਜ਼ਮੀਨ ਤੇ ਲਾਗੂ ਹੋਣ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ, ਪਰ ਪਿੱਛੇ ਚੱਲ ਜਾਓ, ਜਿਹੜਾ ਮੁੱਖ ਮੰਤਰੀ ਕਾਂਗਰਸ ਨੇ ਲਾਹ ਕੇ ਭਜਾਇਆ ਸਾਢੇ 4 ਸਾਲਾਂ ਬਾਅਦ, ਕੈਪਟਨ ਅਮਰਿੰਦਰ ਸਿੰਘ ਪੰਜਾਬੀ ਸੂਬੇ ਦਾ ਮੁੱਖ ਮੰਤਰੀ ਹੋ ਕੇ, ਪੰਜਾਬੀ ਸੂਬੇ ਲਈ ਸੰਘਰਸ਼ ਕਰਕੇ, ਪੰਜਾਬੀ ਸੂਬੇ ਲਈ ਜੋ ਤੁਹਾਨੂੰ ਯਾਦ ਹੋਣਾ ਕੈਪਟਨ ਅਮਰਿੰਦਰ ਸਿੰਘ ਕੰਦੂ ਖੇੜਾ ਕਰੂ ਨਬੇੜਾ, ਉੱਥੇ ਕੈਪਟਨ ਅਮਰਿੰਦਰ ਸਿੰਘ ਬੜੇ ਸਰਗਰਮ ਸੀਗੇ ਉਹਨਾਂ ਮਸਲਿਆਂ ਦੇ ਵਿੱਚ। ਤਾਂ ਉਹ ਖੁਦ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਰਹੇ। ਜਦੋਂ ਉਹਨਾਂ ਨੇ ਸਦਨ ਦੇ ਵਿੱਚ ਬੋਲਣਾ ਉਦੋਂ ਵੀ ਅੰਗਰੇਜ਼ੀ ਦੇ ਵਿੱਚ, ਜਦੋਂ ਬਾਹਰ ਆ ਕੇ ਪੱਤਰਕਾਰਾਂ ਨੂੰ ਬਰੀਫ ਕਰਨੀ ਕੋਈ ਗੱਲ, ਉਹ ਵੀ ਅੰਗਰੇਜ਼ੀ ਦੇ ਵਿੱਚ। ਸੋ ਲੋਕਾਂ ਨੇ ਕਿਹਾ ਵੀ ਇਹ ਪੰਜਾਬੀ ਸੂਬੇ ਦੇ ਇਹ ਮੁੱਖ ਮੰਤਰੀ ਹੈ ਤੇ ਗੱਲ ਅੰਗਰੇਜ਼ੀ ਦੇ ਵਿੱਚ ਕਿਉਂ ਕਰਦੇ ਆ। ਤੇ ਉਸ ਤੋਂ ਪਹਿਲਾਂ ਬਾਅਦ ਦੀਆਂ ਸਰਕਾਰਾਂ ਨੇ ਵੀ ਕਿੰਨੇ ਕੁ ਯਤਨ ਕੀਤੇ ਆਪਾਂ ਨੂੰ ਪਤਾ ਹੀ ਹੈ। ਤਾਂ ਪਰ ਹੁਣ ਅਗਲੀ ਜਿਹੜੀ ਖਬਰ ਆ ਉਹ ਇਹ ਹੈ ਕਿ ਪਟਿਆਲਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਖਸਤਾ ਹਾਲਤ ਨੂੰ ਲੈ ਕੇ ਜਿਹੜੀ ਹੈ ਅੰਤਰਰਾਸ਼ਟਰੀ ਕੌਮਾਂਤਰੀ ਮਾਂ ਬੋਲੀ ਦਿਹਾੜੇ ਤੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ 5 ਵਿਦਿਆਰਥੀ ਜਥੇਬੰਦੀਆਂ PSU, PRSU, AISF, SFI ਤੇ PSU ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਬਚਾਓ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੇ ਦੋਸ਼ ਲਗਾਉਂਦਿਆਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਸੈਂਕੜੇ ਵਿਦਿਆਰਥੀਆਂ ਨੇ ਰੈਲੀ ਕੀਤੀ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਮਾਤ ਭਾਸ਼ਾ ਦੇ ਰਾਖੇ ਬਣਨ ਦੇ ਦਾਅਵੇ ਕਰ ਰਹੀ ਹੈ ਤੇ ਦੂਜੇ ਪਾਸੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਤੇ ਵਿਕਾਸ ਦੇ ਲਈ ਬਣੀ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲ ਨਹੀਂ ਰਹੀ। ਤੇ ਇਸੇ ਤਰ੍ਹਾਂ ਬਹੁਤ ਸਾਰੇ ਵਿਦਿਆਰਥੀ ਆਗੂਆਂ ਨੇ ਦੋਸ਼ ਲਾਇਆ ਕਿ ਇੱਥੇ ਲੀਡਰ ਆਏ ਬਹੁਤ, ਪਰ ਉਹ ਆਪਣੇ ਬਿਆਨ ਆਪਣੇ ਇੱਥੋਂ ਐਲਾਨ ਕਰਕੇ ਚਲੇ ਗਏ। ਸੋ ਉਹਨਾਂ ਨੇ ਉਸ ਤੋਂ ਬਾਅਦ ਸਹਿਰਤਾ ਦੇ ਨਾਲ ਪੰਜਾਬੀ ਯੂਨੀਵਰਸਿਟੀ ਬਚਾਉਣ ਦੇ ਲਈ ਕੋਈ ਕੰਮ ਜਿਹੜਾ ਉਹ ਨਹੀਂ ਕੀਤਾ। ਤੇ ਆਪਾਂ ਚੰਡੀਗੜ੍ਹ ਤੋਂ ਚੱਲੇ ਸੀਗੇ ਤੇ ਉਹ ਗੱਲ ਜਿਹੜੀ ਆ ਉਹ ਵੀ ਇਹੀ ਹੈ ਕਿ ਹੁਣ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨੂੰ ਪ੍ਰਫੁੱਲਿਤ ਕਰਨ ਦੇ ਲਈ ਪੰਜਾਬੀ ਭਾਸ਼ਾ ਦਾ ਦਫ਼ਤਰੀ ਜਿਹੜਾ ਹੈ ਉਹ ਰਿਆਸਤ ਪਟਿਆਲਾ ਦੇ ਵਿੱਚ 1 ਜਨਵਰੀ 1948 ਨੂੰ ਸ਼ੁਰੂ ਹੋਇਆ ਸੀ, ਜਦੋਂ ਸਿੱਖਿਆ ਵਿਭਾਗ ਦੇ ਵਿੱਚ ਪੰਜਾਬੀ ਭਾਸ਼ਾ ਦਾ ਸੈਕਸ਼ਨ ਬਣਾਇਆ ਗਿਆ ਸੀ। ਉਸ ਤੋਂ ਮਗਰੋਂ ਹੀ ਪੰਜਾਬੀ ਵਿਭਾਗ ਬਣਿਆ। ਪੈਪਸੂ ਸਰਕਾਰ ਦਾ ਪਹਿਲਾ ਬਜਟ ਜੋ ਕਿ 13 ਅਪ੍ਰੈਲ 1949 ਨੂੰ ਤਿਆਰ ਹੋਇਆ ਸੀ, ਉਹ ਪੰਜਾਬੀ ਦੇ ਵਿੱਚ ਹੀ ਤਿਆਰ ਹੋਇਆ ਸੀਗਾ। ਪੰਜਾਬ ਰਾਜ ਪੁਨਰ ਗਠਨ ਤੋਂ ਬਾਅਦ ਪੰਜਾਬ ਰਾਜ ਭਾਸ਼ਾ ਐਕਟ 1967 ਦੇ ਵਿੱਚ ਬਣਾਇਆ ਗਿਆ,
ਜਿਸ ਦੇ ਮੁਤਾਬਕ ਸਰਕਾਰ ਦੇ ਸਾਰੇ ਦਫ਼ਤਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ। 5 ਨਵੰਬਰ 2008 ਨੂੰ ਇਸ ਐਕਟ ਦੇ ਵਿੱਚ ਸੋਧ ਕੀਤੀ ਗਈ, ਜਿਹਦੇ ਮੁਤਾਬਕ ਸਾਰੇ ਦਫ਼ਤਰਾਂ, ਸਰਕਾਰੀ ਖੇਤਰ ਦੇ ਅਦਾਰਿਆਂ, ਬੋਰਡਾਂ, ਬਾਡੀਜ਼ ਅਤੇ ਰਾਜ ਦੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਦਫ਼ਤਰਾਂ ਦੇ ਵਿੱਚ ਸਾਰਾ ਕੰਮ-ਕਾਜ ਪੰਜਾਬੀ ਦੇ ਵਿੱਚ ਕਰਨਾ ਜ਼ਰੂਰੀ ਹੈ। ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਜਾਂ ਉਸ ਦੇ ਅਧੀਨ ਇਸ ਮੰਤਵ ਦੇ ਲਈ ਉਸ ਵੱਲੋਂ ਨਾਮਜ਼ਦ ਕੀਤੇ ਗਏ ਅਫਸਰਾਂ ਕੋਲ ਇਸ ਐਕਟ ਦੀਆਂ ਧਾਰਾਵਾਂ 3 ਅਤੇ 3B ਦੀ ਪਾਲਣਾ ਦਾ ਪਤਾ ਲਗਾਉਣ ਵਾਸਤੇ ਨਿਰੀਖਣ ਕਰਨ ਦਾ ਵੀ ਅਧਿਕਾਰ ਹੈ। ਪਰ ਹੁਣ ਆਪਾਂ ਦੇਖਿਆ, ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਹੀ ਹਟੇ ਹਾਂ ਕਿ ਇਸ ਐਕਟ ਨੂੰ ਜਾਂ ਇਸ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਹੁਕਮ ਸੀ ਉਹਨਾਂ ਨੂੰ ਕਿੰਨੀ ਕੁ ਸੁਹਿਰਤਾ ਦੇ ਨਾਲ ਲਿਆ ਗਿਆ। ਪੰਜਾਬ ਤੇ ਪੰਜਾਬੀਆਂ ਦੀ ਅਗਵਾਈ ਕਰਨ ਵਾਲੀਆਂ ਬਹੁਤੀਆਂ ਰਾਜਸੀ ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ਤੱਕ ਵੀ ਪੰਜਾਬੀ ਦੇ ਵਿੱਚ ਹਾਲੇ ਨਹੀਂ ਬਣਾਏ ਤੇ ਬਹੁਤੇ ਪੰਜਾਬੀ ਮੰਤਰੀ ਤਾਂ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਦੇ ਵਿੱਚ ਆਪਣੀ ਸਹੁੰ ਵੀ ਪੰਜਾਬੀ 'ਚ ਨਹੀਂ ਚੁੱਕਦੇ। ਬਹੁਤੇ ਮੰਤਰੀਆਂ, ਵਿਧਾਇਕਾਂ, ਸਰਕਾਰੀ ਅਫਸਰਾਂ ਦੇ ਬੱਚੇ ਮਹਿੰਗੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਜਿੱਥੇ ਕਿ ਪੰਜਾਬੀ ਭਾਸ਼ਾ ਦਾ ਨਾਮੋ ਨਿਸ਼ਾਨ ਤੱਕ ਨਹੀਂ ਹੁੰਦਾ। ਤੇ ਫਿਰ ਅਜਿਹੇ ਜਿਹੜੇ ਜਵਾਕ ਪੜ੍ਹੇ ਹੀ ਨਹੀਂ ਪੰਜਾਬੀ ਭਾਸ਼ਾ ਤੇ ਉਹ ਪੰਜਾਬੀ ਮਾਂ ਬੋਲੀ ਨੂੰ ਜਾਂ ਰਾਜ ਪੱਧਰ ਤੇ ਲਾਗੂ ਕਰਾਉਣ ਦੇ ਵਿੱਚ ਦਿਲਚਸਪੀ ਕੀ ਲੈਣਗੇ। ਇਹੋ ਜਿਹੇ ਰਾਜਸੀ ਨੇਤਾ ਜਾਂ ਅਫਸਰ ਜਾਂ ਕੱਲ੍ਹ ਨੂੰ ਜਿਹੜੇ ਅਫਸਰ ਬਣਨਗੇ ਉਹ। ਹਾਲਾਤ ਇੱਥੋਂ ਤੱਕ ਮਾੜੇ ਨੇ ਕਿ ਪੰਜਾਬੀ ਦੇ ਵਿੱਚ ਲੱਗੇ ਹੋਏ ਬਹੁਤੇ ਸਰਕਾਰੀ ਅਤੇ ਗੈਰ ਸਰਕਾਰੀ ਬੋਰਡ ਵੀ ਪੰਜਾਬੀ ਦੇ ਵਿੱਚ ਨਹੀਂ, ਜਦੋਂ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਕੁਝ ਵਿਅਕਤੀਆਂ ਤੇ ਸੰਸਥਾਵਾਂ ਨੇ ਆਪਣੇ ਪੱਧਰ ਤੇ ਕਾਰਵਾਈ ਸ਼ੁਰੂ ਕੀਤੀ ਤਾਂ ਸਰਕਾਰ ਨੇ ਉਲਟਾ ਅਜਿਹੇ ਵਿਅਕਤੀਆਂ ਦੇ ਖਿਲਾਫ ਹੀ ਕਾਨੂੰਨੀ ਕਾਰਵਾਈ ਕਰ ਦਿੱਤੀ। ਸਰਕਾਰਾਂ ਦੀ ਲਾਪਰਵਾਹੀ ਕਾਰਨ ਹੀ ਪੰਜਾਬ ਦੇ ਵਿੱਚ ਸਦੀਆਂ ਪੁਰਾਣੀ ਭਾਸ਼ਾ, ਜਿਸ ਦੀ ਵਰਤੋਂ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਕੀਤੀ ਗਈ ਹੈ, ਉਸ ਨੂੰ ਹੁਣ ਤੱਕ ਬਣਦਾ ਰੁਤਬਾ ਹਾਸਲ ਹੀ ਨਹੀਂ ਹੋਇਆ। ਆਪਣੀ ਮਾਂ ਬੋਲੀ ਭਾਸ਼ਾ ਪੰਜਾਬੀ ਨੂੰ ਬਚਾਉਣ ਦੇ ਲਈ ਹਰ ਵਰਗ ਦੇ ਲੋਕਾਂ, ਸਮਾਜਿਕ, ਰਾਜਨੀਤਿਕ, ਧਾਰਮਿਕ ਆਗੂਆਂ ਨੂੰ ਅੱਗੇ ਆਉਣਾ ਪਏਗਾ, ਨਹੀਂ ਤਾਂ ਇਸ ਦਿਨ ਦੀ ਵੀ ਸਾਡੇ ਲਈ ਕੋਈ ਵਿਸ਼ੇਸ਼ ਮਹੱਤਤਾ ਨਹੀਂ ਰਹੇਗੀ। ਕੰਪੈਰੀਜ਼ਨ ਕਰਨਾ ਤੁਸੀਂ ਆਪੇ ਕਰ ਸਕਦੇ ਹੋ, ਤੁਹਾਡੀ ਆਜ਼ਾਦੀ ਹੈ। ਇੱਕ ਪਾਸੇ 1950 ਦੇ ਵਿੱਚ ਬੰਗਲਾਦੇਸ਼ੀ ਵਿਦਿਆਰਥੀਆਂ ਨੇ ਸਿਰਫ ਇਸ ਗੱਲ ਕਰਕੇ ਹੀ ਆਪਣੀਆਂ ਸ਼ਹਾਦਤਾਂ ਦੇ ਦਿੱਤੀਆਂ ਕਿ ਭਈ ਤੁਸੀਂ ਸਾਡੇ ਤੇ ਉਰਦੂ ਕਿਉਂ ਥੋਪ ਰਹੇ ਹੋ। ਸਾਡੀ ਭਾਸ਼ਾ ਬੰਗਲਾ, ਠੀਕ ਆ, ਅਸੀਂ ਪਾਕਿਸਤਾਨ ਦੇ ਵਿੱਚ ਆ ਗਏ ਹਾਂ, ਅੱਜ ਬੰਗਲਾਦੇਸ਼ ਆ ਉਹ ਦੇਸ਼, ਬਾਅਦ ਦੇ ਵਿੱਚ ਟੁੱਟਿਆ, ਆਪਾਂ ਨੂੰ ਪਤਾ ਹੈ। ਉਹ ਕਹਿੰਦੇ ਕਿ ਅਸੀਂ ਪਾਕਿਸਤਾਨ ਦੇ ਵਿੱਚ ਹਾਂ, ਠੀਕ ਹੈ, ਪਰ ਇਹ ਥੋੜ੍ਹਾ ਮਤਲਬ ਹੋਇਆ ਕਿ ਤੁਸੀਂ ਸਾਡੀ ਜ਼ੁਬਾਨ ਖੋਲੋਗੇ। ਉਹਨਾਂ ਨੇ ਜਿਹੜਾ ਕਰਫਿਊ ਲਾਇਆ ਸੀ, ਜਿਹੜਾ ਕਰਫਿਊ ਇੰਪੋਜ਼ ਕੀਤਾ ਗਿਆ ਸੀ, ਉਹ ਤੋੜਿਆ, ਬਾਹਰ ਆ ਕੇ ਪ੍ਰੋਟੈਸਟ ਕੀਤਾ, ਸਰਕਾਰ ਨੇ ਗੋਲੀ ਚਲਾਤੀ, ਗੋਲੀ ਦੇ ਵਿੱਚ ਵਿਦਿਆਰਥੀ ਜਿਹੜੇ ਆ ਉਹ ਮਾਰੇ ਗਏ, ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਚੁੱਕਿਆ। ਪਰ ਇੱਕ ਪਾਸੇ ਅਸੀਂ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੁਕਮ ਵੀ ਪਾਸ ਕਰਤੇ, ਸਾਰਾ ਕੁਛ ਕਰਤਾ, ਪਰ ਇਹਨਾਂ ਚੀਜ਼ਾਂ ਪ੍ਰਤੀ ਸਾਡਾ ਕੋਈ ਇੰਨਾ ਜ਼ਿਆਦੇ, ਅਸੀਂ ਇਹਨਾਂ ਚੀਜ਼ਾਂ ਨੂੰ ਦਿਲਚਸਪੀ ਦੇ ਨਾਲ ਨਹੀਂ ਲੈਂਦੇ, ਜਦ ਕਿ ਇਹ ਚੀਜ਼ਾਂ ਨੋਟ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਹਾਈਵੇਜ਼ ਵਾਲੀ ਪੰਜਾਬੀ ਵਾਲੇ ਮਸਲੇ ਦੇ ਉੱਤੇ ਬਹੁਤ ਸੁਹਿਰਦਤਾ ਦੇ ਨਾਲ ਕੰਮ ਕੀਤਾ। ਬਹੁਤ ਸਾਰੇ ਲੋਕਾਂ ਨੇ ਉਸ ਤੋਂ ਬਾਅਦ ਇਸ ਚੀਜ਼ ਨੂੰ ਵਿਚਾਰਿਆ ਤੇ ਇਹਦੇ ਤੇ ਪ੍ਰੋਟੈਸਟ ਹੋਇਆ ਤੇ ਬਾਅਦ ਦੇ ਵਿੱਚ ਸਾਈਨ ਬੋਰਡ ਬਦਲੇ ਵੀ ਗਏ। ਸੋ ਉਹਨਾਂ ਚੀਜ਼ਾਂ ਦੇ ਵਿੱਚ ਬਣਦਾ ਹਿੱਸਾ ਵੀ ਆਪਣਾ ਚਲੋ ਸਾਰਿਆਂ ਦਾ ਪੈ ਗਿਆ ਕਿ ਆਪਾਂ ਉੱਥੇ ਆਵਾਜ਼ ਚੁੱਕੀ। ਪਰ ਇਹ ਇੰਨਾ ਨਹੀਂ ਹੈ ਕਿ ਇੱਕ ਵਾਰੀ ਆਵਾਜ਼ ਚੁੱਕ ਕੇ ਤੁਸੀਂ ਬੰਦ ਕਰ ਦਿਓ, ਇਹ ਤੁਹਾਨੂੰ ਚੁੱਕਣੀ ਪੈਣੀ ਹੈ, ਜਿੰਨਾ ਚਿਰ ਇਹ ਚੀਜ਼ਾਂ ਯਕੀਨੀ ਨਹੀਂ ਬਣਦੀਆਂ, ਅਮਲ ਦੇ ਵਿੱਚ ਨਹੀਂ ਆਉਂਦੀਆਂ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦਿੰਦੀਆਂ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਅਤੇ ਵੱਡੀਆਂ ਘਟਨਾਵਾਂ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਸਾਡੇ ਨਾਲ ਜੁੜੇ ਸਨ ਸ਼ਿੰਦਰਪਾਲ ਸਿੰਘ, ਮੇਜਰ ਸਿੰਘ ਗਿੱਲ, S ਖਹਿਰਾ, ਸੁਲੱਖਣ ਸਿੰਘ ਤੁੰਗ, ਦੀਪੀ ਸਿੰਘ, MB ਰਾਏ, ਸੰਜੀਵ ਸਿੰਘ ਤੇ ਇੰਜੀਨੀਅਰ ਕਮਲਜੀਤ ਸਿੰਘ। ਇਹਨਾਂ ਸਾਰੇ ਹੀ ਦਰਸ਼ਕਾਂ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਆਪਣੀਆਂ ਰਾਏ ਰੱਖੀਆਂ, ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।